ਸਤਿ ਸ਼੍ਰੀ ਅਕਾਲ ਜੀ। ਮੈਂ ਯੁਕੇਸ਼ ਗੁਰਨਾ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਅੱਜ ਆਪਾਂ ਪਟਿਆਲਾ ਸ਼ਹਿਰ ਦੇ ਵਿੱਚ ਆਏ ਹਾਂ ਜੀ ਤੇ ਪਟਿਆਲਾ ਸ਼ਹਿਰ ਦੇ ਵਿੱਚ ਅੱਜ ਮੈਂ ਉਸ ਘਰ ਦੇ ਬਾਹਰ ਖੜਾ ਜਿਸ ਘਰ ਨੂੰ ਫਿਲਹਾਲ ਆਪਾਂ ਜਿਹੜੇ ਲੋਕ ਪੰਜਾਬੀ ਫਿਲਮ ਇੰਡਸਟਰੀ ਨੂੰ ਪਿਆਰ ਕਰਦੇ ਨੇ, ਪੰਜਾਬੀ ਫਿਲਮਾਂ ਨੂੰ ਪਿਆਰ ਕਰਦੇ ਨੇ, ਐਂਟਰਟੇਨਮੈਂਟ ਨੂੰ ਪਿਆਰ ਕਰਦੇ ਨੇ, ਉਹਨਾਂ ਦੇ ਲਈ ਇਹ ਘਰ ਇੱਕ ਤਰ੍ਹਾਂ ਦਾ ਮੱਕਾ ਹੈ। ਬਿਕਾਜ਼ ਜੋ ਪੰਜਾਬੀ ਸਿਨੇਮੇ ਦਾ ਇਤਿਹਾਸ, ਜੋ ਪੰਜਾਬੀ ਸਿਨੇਮੇ ਦਾ ਵਜੂਦ ਇਸ ਘਰ ਨੇ ਸੰਭਾਲਿਆ ਹੋਇਆ, ਮੈਨੂੰ ਲੱਗਦਾ ਨਹੀਂ ਦੁਨੀਆ ਦੇ ਵਿੱਚ ਕਿਤੇ ਹੋਰ ਇਹ ਖਜ਼ਾਨਾ ਸਾਨੂੰ ਮਿਲ ਸਕਦਾ ਹੈ। ਮੈਂ ਅੱਜ ਆਇਆ ਮਨਦੀਪ ਸਿੰਘ ਸਿੱਧੂ ਹੁਣਾਂ ਦੇ ਘਰ, ਜਿਨ੍ਹਾਂ ਨੇ ਕਿਤਾਬ ਵੀ ਲਿਖੀ ਹੈ ਪੰਜਾਬੀ ਸਿਨੇਮੇ ਦਾ ਸਚਿੱਤਰ ਇਤਿਹਾਸ 1935 ਤੋਂ ਲੈ ਕੇ 85 ਤੱਕ। ਸੋ ਅੱਜ ਸਿੱਧੂ ਸਾਹਿਬ ਦੇ ਘਰ ਜਾ ਕੇ ਉਹ ਕਲੈਕਸ਼ਨ ਦੇਖਦੇ ਹਾਂ ਕਿ ਕਿਹੜਾ ਖਜ਼ਾਨਾ ਪੰਜਾਬੀ ਸਿਨੇਮੇ ਦਾ ਮਨਦੀਪ ਸਿੱਧੂ ਹੁਣਾਂ ਨੇ ਸੰਭਾਲਿਆ ਹੋਇਆ ਹੈ। ਆ ਜਾਓ ਚੱਲੀਏ। ਸੋ ਫਾਈਨਲੀ ਆਪਾਂ ਅੰਦਰ ਆ ਚੁੱਕੇ ਹਾਂ ਜੀ ਤੇ ਬਹੁਤ ਕਰਮ ਵਾਲੇ ਲੋਕ ਨੇ ਜਿਹੜੇ ਇਹ ਕਲੈਕਸ਼ਨ ਨੂੰ ਦੇਖਦੇ ਆ। ਤੇ ਇੱਕ ਸਿਨੇਮਾ ਸਟੂਡੈਂਟ ਹੋਣ ਦੇ ਨਾਤੇ ਮੈਂ ਆਪਣੇ ਆਪ ਨੂੰ ਬਹੁਤ ਲੱਕੀ ਸਮਝਦਾ ਕਿ ਇਹ ਜਿਹੜੀ ਕਲੈਕਸ਼ਨ ਆ ਇਹ ਮੈਨੂੰ ਜ਼ਿੰਦਗੀ 'ਚ ਦੇਖਣ ਦਾ ਮੌਕਾ ਮਿਲਿਆ ਤੇ ਤੁਹਾਨੂੰ ਵੀ ਦਿਖਾਉਣ ਦਾ ਮੌਕਾ ਮਿਲਿਆ। ਤੇ ਸਿੱਧੂ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ ਬਿਕੋਜ਼ ਹਰ ਤਰ੍ਹਾਂ ਦਾ ਰਿਕਾਰਡ ਜਿਹੜਾ ਕਿ ਇੰਡਸਟਰੀ 'ਚੋਂ ਗਾਇਬ ਹੋ ਚੁੱਕਿਆ ਉਹ ਤੁਹਾਨੂੰ ਸਿੱਧੂ ਸਾਹਿਬ ਦੀ ਕਲੈਕਸ਼ਨ 'ਚ ਮਿਲੂਗਾ। ਸੀਡੀਜ਼ ਵੀ ਮਿਲਣਗੀਆਂ ਤੁਹਾਨੂੰ, LP ਰਿਕਾਰਡਸ ਵੀ ਮਿਲਣਗੇ ਤੁਹਾਨੂੰ, EP ਰਿਕਾਰਡਸ ਵੀ ਮਿਲਣਗੇ ਤੁਹਾਨੂੰ, ਜਿਹੜੀਆਂ VCR ਦੀਆਂ ਕੈਸਟਾਂ ਨਵੀਂ ਜਨਰੇਸ਼ਨ ਨੂੰ ਤਾਂ ਸ਼ਾਇਦ ਪਤਾ ਹੀ ਨਹੀਂ ਵੀ ਕੀ ਹੁੰਦੀਆਂ ਨੇ, ਸੋ ਉਹ ਵੀ ਤੁਹਾਨੂੰ ਮਿਲਣਗੀਆਂ। ਤੇ ਹਰ ਤਰ੍ਹਾਂ ਦੀ ਚੀਜ਼ ਤੁਹਾਨੂੰ ਮਿਲਣੀ ਹੈ ਇਸ ਘਰ ਦੇ ਵਿੱਚ। ਬਹੁਤ ਸਾਰੀਆਂ ਗੱਲਾਂ ਸਿੱਧੂ ਸਾਹਿਬ ਨਾਲ ਮੈਂ ਕਰੂੰਗਾ। ਆਓ ਮਿਲਦੇ ਹਾਂ ਸਿੱਧੂ ਸਾਹਿਬ ਨੂੰ। ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂ ਜੀ, ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਅੱਜ ਇੰਡੋਜ਼ TV ਪਹੁੰਚਿਆ ਜੀ ਫਿਰ ਸਿੱਧੂ ਸਾਹਿਬ ਦੇ ਕੋਲ। ਤੇ ਵਾਕਈ ਉਹ ਇਨਸਾਨ ਨੇ ਜਿਨ੍ਹਾਂ ਨੇ ਪੰਜਾਬੀ ਸਿਨੇਮੇ ਦੇ ਇਤਿਹਾਸ ਨੂੰ ਬਚਾਇਆ ਹੈ ਜੋ ਕਿ ਖਤਮ ਹੋ ਚੁੱਕਿਆ ਸੀ। ਸੋ ਬੁੱਕ ਪੜ੍ਹ ਰਹੇ ਸੀ ਕਿਹੜੀ? ਆਪਣੀ ਬੁੱਕ ਪੜ੍ਹ ਰਹੇ ਸੀ ਜੀ, ਪੰਜਾਬੀ ਸਿਨੇਮੇ ਦਾ ਸਚਿੱਤਰ ਇਤਿਹਾਸ, ਜੋ ਕਿ ਇਹਨਾਂ ਨੇ ਲਿਖੀ ਹੈ। ਤੇ ਇਹੀ ਉਹ ਬੁੱਕ ਹੈ ਜਿਹਨੇ ਪੰਜਾਬੀ ਸਿਨੇਮੇ ਦੇ ਇਤਿਹਾਸ ਨੂੰ ਬਚਾਇਆ ਹੈ। ਤੇ ਇਸ ਬੁੱਕ ਨੂੰ ਲਿਖਣ ਦੇ ਲਈ ਜੋ ਡਾਟਾ ਇਹਨਾਂ ਨੇ ਇਕੱਠਾ ਕੀਤਾ, ਉਹੀ ਜਿਹੜਾ ਡਾਟਾ ਹੈ ਉਹ ਸਾਡੇ ਸਾਰਿਆਂ ਦੇ ਸਾਹਮਣੇ ਇਹ ਅੱਜ ਕੁਛ ਡਾਟਾ, ਵੈਸੇ ਕਲੈਕਸ਼ਨ ਬਹੁਤ ਵੱਡੀ ਆ, ਪੂਰਾ ਘਰ ਭਰ ਜੇ, ਪਰ ਅਸੀਂ ਕੁਝ ਰੇਅਰ ਤੇ ਹਿੱਟ ਕਲੈਕਸ਼ਨਸ ਨੇ ਜਿਹੜੀਆਂ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਅੰਦਰ ਆਉਣ ਸਰ ਮੇਰੀ ਇੱਕ CD ਤੇ ਮੇਰਾ ਧਿਆਨ ਚਲਾ ਗਿਆ, ਚੌਧਰੀ ਕਰਨੈਲ ਸਿੰਘ। ਇਹ ਬਹੁਤ ਖਾਸ ਹੈ। ਇਹ ਮੈਨੂੰ ਲੱਗਦਾ ਸਿੱਧੂ ਸਾਹਿਬ ਆਪ ਹੀ ਦੱਸਣਗੇ ਕਿ ਇਹ ਕਿਉਂ ਖਾਸ ਹੈ। ਇਹ CD ਹੈ ਜਿਹੜੀ, ਸਿੱਧੂ ਸਾਹਿਬ ਤੁਸੀਂ ਆਪ ਹੀ ਦੱਸ ਦਿਓ ਵੀ ਇਹ ਕਿਉਂ ਖਾਸ ਹੈ। ਸਭ ਤੋਂ ਪਹਿਲੀ ਖਾਸ ਗੱਲ ਆ ਵੀ ਇਹ ਪ੍ਰੇਮ ਚੋਪੜੇ ਦੀ ਪਹਿਲੀ ਫਿਲਮ ਸੀ। ਪ੍ਰੇਮ ਚੋਪੜਾ ਚੌਧਰੀ ਕਰਨੈਲ ਸਿੰਘ ਵਿੱਚ ਇੰਟਰੋਡਿਊਸ ਹੋਇਆ ਸੀਗਾ ਜੀ। ਇਹ ਵੰਡ ਤੇ ਮੌਜੂਦ ਤੇ ਬਣੀ ਬਹੁਤ ਪਿਆਰੀ ਫਿਲਮ ਸੀਗੀ ਜੀ, ਜਿਹਨੂੰ 1962 ਵਿੱਚ ਨੈਸ਼ਨਲ ਅਵਾਰਡ ਮਿਲਣ ਦਾ ਇਜਾਜ਼ਤ ਹਾਸਲ ਹੋਇਆ। ਇਹ ਪੰਜਾਬੀ ਫਿਲਮ ਇਤਿਹਾਸ ਦੀ ਪਹਿਲੀ ਫਿਲਮ ਸੀ ਜਿਹਨੂੰ ਨੈਸ਼ਨਲ ਅਵਾਰਡ ਮਿਲਿਆ। ਕੀ ਬਾਤ ਹੈ ਜੀ। ਸੋ ਪ੍ਰੇਮ ਚੋਪੜਾ ਬਾਲੀਵੁੱਡ ਦੇ ਫੇਮਸ ਐਕਟਰ, ਸੋ ਉਹਨਾਂ ਦੀ ਪਹਿਲੀ ਫਿਲਮ ਤੇ ਪਹਿਲੀ ਪੰਜਾਬੀ ਫਿਲਮ ਜਿਹਨੂੰ ਨੈਸ਼ਨਲ ਅਵਾਰਡ ਮਿਲਿਆ ਸੀ। ਸੋ ਵੈਸੇ ਤਾਂ ਇਹ ਕਲੈਕਸ਼ਨ ਇੰਨੀ ਕੁ ਵੱਡੀ ਹੈ ਜੀ, ਇੰਨੀਆਂ ਰੇਅਰ ਚੀਜ਼ਾਂ ਇਸ ਕਲੈਕਸ਼ਨ 'ਚ ਨੇ ਕਿ ਮੈਨੂੰ ਲੱਗਦਾ ਪੂਰਾ ਦਿਨ ਲੱਗ ਜਾਊਗਾ, ਪਰ ਕੁਝ ਰੇਅਰ ਚੀਜ਼ਾਂ ਤੁਹਾਨੂੰ ਦਿਖਾਉਣ ਦੀ ਇਸ ਕਲੈਕਸ਼ਨ ਦੇ ਵਿੱਚ ਕੋਸ਼ਿਸ਼ ਕਰਾਂਗੇ। ਤੇ ਇੱਕ ਹੋਰ ਚੀਜ਼ ਜਿਹਦੇ ਤੇ ਮੇਰਾ ਧਿਆਨ ਚਲਾ ਗਿਆ ਆਉਣ ਦੇ ਸਾਰੀ, ਇਹ ਬੜੇ ਖਾਸ ਪੋਸਟਰ। ਅੱਜ ਕੱਲ੍ਹ ਤਾਂ ਡਿਜੀਟਲ ਚੀਜ਼ਾਂ ਆ ਗਈਆਂ ਨੇ ਤੇ ਤੁਸੀਂ ਇੱਕ ਖਾਸ ਗੱਲ ਨੋਟ ਕਰਿਓ, ਇਸ ਪੋਸਟਰ ਤੇ ਲਿਖਿਆ ਹੋਇਆ ਹੈ ਪ੍ਰੋਡਿਊਸਡ ਐਟ ਈਸਟ ਇੰਡੀਆ ਫਿਲਮ ਸਟੂਡੀਓਜ਼। ਤੇ ਈਸਟ ਇੰਡੀਆ ਸ਼ਬਦ ਦਾ ਇਸਤੇਮਾਲ ਕਦੋਂ ਹੁੰਦਾ ਸੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਈਸਟ ਇੰਡੀਆ ਸ਼ਬਦ ਦਾ ਇਸਤੇਮਾਲ ਹੁੰਦਾ ਸੀ ਬਿਫੋਰ ਇੰਡੀਪੈਂਡੈਂਸ, ਆਜ਼ਾਦੀ ਤੋਂ ਪਹਿਲਾਂ, ਯਾਨੀ ਕਿ ਆਜ਼ਾਦੀ ਤੋਂ ਪਹਿਲਾਂ ਜਿਹੜੀਆਂ ਫਿਲਮਾਂ ਆਈਆਂ ਉਹਨਾਂ ਦੀ ਵੀ ਕਲੈਕਸ਼ਨ ਜਿਹੜੀ ਸਿੱਧੂ ਸਾਹਿਬ ਨੇ ਕਰ ਰੱਖੀ ਹੈ, ਜੋ ਵਾਕਈ ਸੈਲਿਊਟ ਜਾਂਦਾ। ਸਿੱਧੂ ਸਾਹਿਬ ਇਹਦੇ ਬਾਰੇ ਦੱਸਣਾ ਚਾਹੋਗੇ ਕੁਝ ਸਾਨੂੰ? ਬਿਲਕੁਲ। ਵੰਡ ਤੋਂ ਪਹਿਲਾਂ ਬਹੁਤ ਸਾਰੀਆਂ ਜਿਹੜੀਆਂ ਫਿਲਮਾਂ ਮੁਹੱਬਤੀ ਅਫਸਾਨਿਆਂ ਤੇ ਬਣੀਆਂ ਸੀਗੀਆਂ, ਉਹਨਾਂ 'ਚ ਇੱਕ ਸੋਹਣੀ ਘੁਮਿਆਰ ਨੇ ਵੀ ਇੱਕ ਸੀਗੀ ਫਿਲਮ। ਤੇ ਸੋਹਣੀ ਦਾ ਜਿਹੜਾ ਇਹ 'ਚ ਕਿਰਦਾਰ ਨਿਭਾਇਆ ਸੀ ਡਿੰਗਾ ਗੁਜਰਾਤ ਦੀ ਪੰਜਾਬਣ ਮੁਟਿਆਰ ਮੁਮਤਾਜ਼ ਸ਼ਾਂਤੀ ਨੇ, ਜਿਹੜੀ ਬਾਅਦ 'ਚ ਹਿੰਦੀ ਫਿਲਮਾਂ ਦੀ ਬਹੁਤ ਵੱਡੇ ਕੱਦ ਵਾਲੀ ਅਦਾਕਾਰਾ ਬਣੀ ਜੀ। ਵੰਡ ਤੋਂ ਬਾਅਦ ਇਹ ਵਲੀ ਸਾਹਿਬ ਨਾਲ ਇਹਨਾਂ ਦਾ ਨਿਕਾਹ ਹੋ ਗਿਆ ਸੀ ਤੇ ਪਾਕਿਸਤਾਨ ਚਲੇ ਗਏ ਸੀ ਜੀ। ਤੇ ਇਸ ਤੋਂ ਇਲਾਵਾ ਇੱਕ ਹੋਰ ਪੋਸਟਰ ਪਿੱਛੇ, ਚੰਬੇ ਦੀ ਕਲੀ ਜੀ, ਤੇ ਇਹਦੇ ਬਾਰੇ ਸਿੱਧੂ ਸਾਹਿਬ ਦੱਸਿਓ, ਇਹ ਕਿੰਨਾ ਪੁਰਾਣਾ ਪੋਸਟਰ ਹੈ, ਕਦੋਂ ਕਦੇ ਪੋਸਟਰ? ਇਹ ਚੰਬੇ ਦੀ ਕਲੀ ਫਿਲਮ 1941 ਚ ਆਈ ਸੀ ਜੀ। ਇਹਦੀ ਹੀਰੋਇਨ ਵੀ ਮੁਮਤਾਜ਼ ਸ਼ਾਂਤੀ ਸੀ ਜੀ।
ਓਕੇ, ਮਤਲਬ ਦੋਨਾਂ ਫਿਲਮਾਂ ਦੀ ਹੀਰੋਇਨ ਸੇਮ ਸੀ। ਤੇ ਕੀ ਬਾਤ ਹੈ ਜੀ, 1941 ਦੇ ਪੋਸਟਰ ਨੇ ਇਹ, 1941 ਦੇ। ਤੇ ਹੁਣ ਤੁਸੀਂ ਸਿੱਧੂ ਸਾਹਿਬ ਦੀ ਮਿਹਨਤ ਤੇ ਸ਼ਿੱਦਤ ਦਾ ਅੰਦਾਜ਼ਾ ਇਸ ਗੱਲ ਤੋਂ ਲਾ ਸਕਦੇ ਹੋ ਕਿ 1941 ਤੇ ਉਹਨਾਂ ਨੇ 1941 ਤੋਂ ਉਹਨਾਂ ਦੀ ਜਿਹੜੀ ਰਿਸਰਚ ਹੈ ਉਹਨਾਂ ਨੇ ਮਤਲਬ ਸਾਂਭੀ ਹੋਈ ਆ 1941 ਤੋਂ। ਤੇ ਹੋਰ ਬਹੁਤ ਸਾਰੀਆਂ ਚੀਜ਼ਾਂ। ਸਿੱਧੂ ਸਾਹਿਬ, ਪਹਿਲਾਂ ਮੈਂ ਆਡੀਓ ਕੈਸਟ ਤੇ ਆਉਣਾ ਚਾਹੂੰਗਾ ਕਿਉਂਕਿ ਇਹ ਆਡੀਓ ਕੈਸਟ ਦਾ ਜਿਹੜਾ ਦੌਰ ਰਿਹਾ ਹੈ, ਇਹ ਜਿਹੜੀ ਕਲੈਕਸ਼ਨ ਤੁਸੀਂ ਕੀਤੀ ਹੈ ਜੀ, ਹੁਣ ਤਾਂ ਆਡੀਓ ਕੈਸਟਾਂ ਖਤਮ ਹੋ ਗਈਆਂ। ਮੈਂ ਯੰਗ ਜਨਰੇਸ਼ਨ ਨੂੰ ਖੋਲ ਕੇ ਦਿਖਾ ਵੀ ਦਿੰਦਾ, ਜਿਹੜੇ 17-18 ਸਾਲਾਂ ਵਾਲੇ ਨੇ, ਕਿ ਆਡੀਓ ਕੈਸਟ ਇਹੋ ਜਿਹੀ ਹੁੰਦੀ ਸੀ ਜੀ। ਤੇ ਅੱਜ ਕੱਲ੍ਹ ਤਾਂ ਘਰਾਂ ਦੇ ਵਿੱਚ ਕਿਤੇ ਨਾ ਕਿਤੇ ਲੱਭਦੀ ਹੈ। ਬਟ ਜੋ ਕਲੈਕਸ਼ਨ ਸਿੱਧੂ ਸਾਹਿਬ ਨੇ ਕੀਤੀ ਆ, ਇਹ ਰੇਅਰ ਤੇ ਸੁਪਰ ਡੁਪਰ ਹਿੱਟ ਪੰਜਾਬੀ ਕੰਟੈਂਟ ਜੋ ਅੱਜ ਤੱਕ ਇਤਿਹਾਸ ਦੇ ਵਿੱਚ ਬਣਿਆ ਹੈ, ਇਹ ਉਸ ਕੰਟੈਂਟ ਦੀਆਂ ਸੀਰੀਜ਼ ਨੇ। ਜਿੱਦਾਂ ਕਿ ਸਿੱਧੂ ਸਾਹਿਬ ਕੁਝ ਖਾਸ ਤੁਸੀਂ ਦੱਸਣਾ ਚਾਹੋ? ਜੀ ਬਿਲਕੁਲ ਜੀ, ਨਾਨਕ ਨਾਮ ਜਹਾਜ਼ ਫਿਲਮ ਜਿਹੜੀ 1969 'ਚ ਆਈ ਸੀ, ਇਹ ਧਾਰਮਿਕ ਸੁਪਰ ਡੁਪਰ ਹਿੱਟ ਫਿਲਮ ਸੀ ਜਿਹਨੂੰ 1969 'ਚ ਨੈਸ਼ਨਲ ਅਵਾਰਡ ਮਿਲਿਆ। ਕੀ ਬਾਤ ਹੈ। ਤੇ ਖਾਸ ਤੌਰ ਤੇ ਇਹਦੀ ਖਾਸੀਅਤ ਇਹਦੀ ਹੋਰ ਵੀ ਸੀ ਕਿ ਪ੍ਰਿਥਵੀ ਰਾਜ ਕਪੂਰ ਜੀ ਤੇ ਬਾਲੀਵੁੱਡ ਦੀ ਜਿਹੜੀ ਹਿੰਦੀ ਫਿਲਮਾਂ ਦੀ ਵੱਡੀ ਸਟਾਰ ਕਾਸਟ ਇਸ ਫਿਲਮ ਦੇ ਵਿੱਚ ਸੀ। ਕੀ ਬਾਤ ਹੈ। ਦੇਖੋ, ਇਹ ਉਸ ਜ਼ਮਾਨੇ ਦੀਆਂ ਆਡੀਓ ਕੈਸਟਾਂ। 1969 ਦੇ ਵਿੱਚ HMV ਕੰਪਨੀ ਦੇ ਵੱਲੋਂ ਇਹ ਰਿਕਾਰਡ ਆਇਆ ਸੀ, ਨਾਨਕ ਨਾਮ ਜਹਾਜ਼ ਹੈ। ਤੇ ਹੁਣ ਆਪਾਂ ਸਾਰੇ 550ਵਾਂ ਜਿਹੜਾ ਕਿ ਸਾਲਾ ਗੁਰੂ ਸਾਹਿਬ ਦਾ ਮਨਾ ਰਹੇ ਹਾਂ, ਤੇ ਉਸ ਨੂੰ ਅਗਰ ਆਪਾਂ ਧਿਆਨ 'ਚ ਰੱਖੀਏ ਤਾਂ ਬਹੁਤ ਵੱਡੀ ਗੱਲ ਹੈ। ਤੇ ਇੱਕ ਗੱਲ ਹੋਰ ਮੈਂ ਜਿਹੜੀ ਤੁਹਾਨੂੰ ਦੱਸਣਾ ਚਾਹੂੰਗਾ ਕਿ ਇਸੇ ਫਿਲਮ ਦੇ ਮਤਲਬ ਹਰ ਇੱਕ ਹਿੱਟ ਤੇ ਵੱਡੀ ਫਿਲਮ ਜਿਹੜੀ ਇਤਿਹਾਸ ਦੇ ਵਿੱਚ ਜਿਹਦਾ ਨਾਮ ਦਰਜ ਹੈ, ਸਿੱਧੂ ਸਾਹਿਬ ਕੋਲ ਉਹਦੇ ਪੋਸਟਰ ਵੀ ਨੇ, ਉਹਨਾਂ ਦੀਆਂ ਆਡੀਓ ਕੈਸਟ ਵੀ ਨੇ, ਉਹਨਾਂ ਦੇ LP ਰਿਕਾਰਡਸ ਵੀ ਨੇ, ਉਹਨਾਂ ਦੇ EP ਰਿਕਾਰਡਸ ਵੀ ਨੇ, ਪਲੱਸ VCR CD DVDs, ਈਚ ਐਂਡ ਐਵਰੀਥਿੰਗ ਰੈਲੀਵੈਂਟ ਟੂ ਵਨ ਮੂਵੀ, ਜੋ ਕਿ ਹੋਣਾ ਚਾਹੀਦਾ, ਜੋ ਬਣਿਆ, ਜੋ ਕਿ ਉਸ ਟਾਈਮ ਜਿਸ ਤਰ੍ਹਾਂ ਦਾ ਕੰਟੈਂਟ, ਜਿਸ ਤਰ੍ਹਾਂ ਦੀਆਂ ਚੀਜ਼ਾਂ ਦੇ ਵਿੱਚ ਆਉਂਦਾ ਸੀ, ਹਰ ਇੱਕ ਚੀਜ਼ ਇਹਨਾਂ ਨੇ ਆਪਣੇ ਕੋਲ ਰੱਖੀ ਹੋਈ ਹੈ, ਜੋ ਕਿ ਬਹੁਤ ਵੱਡੀ ਗੱਲ ਆ। ਅੱਛਾ ਸਿੱਧੂ ਸਾਹਿਬ, ਇਹ ਓਵਰਆਲ ਗੱਲ ਕਰ ਲਈਏ, ਕਿੰਨੇ ਕੁ ਸਾਲਾਂ ਦੀ ਮਿਹਨਤ, ਇਹ ਅੰਦਾਜ਼ਾ ਇੱਕ ਤਕਰੀਬਨ ਜੀ 20-25 ਸਾਲ ਹੋ ਗਏ ਮੈਨੂੰ ਕਲੈਕਟ ਕਰਦੇ ਸਕੂਲ ਟਾਈਮ ਤੋਂ। ਕੀ ਬਾਤ ਹੈ। ਤੇ ਇੱਕ ਹੋਰ ਖਾਸ ਗੱਲ ਜਨਾਬ, ਮੇਰਾ ਧਿਆਨ ਗਿਆ ਹੈ, ਇਹ ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਮੈਂ ਦੱਸਣਾ ਚਾਹਾਂਗਾ। ਮੈਂ ਜਦੋਂ ਸਟੱਡੀ ਕਰਦਾ ਸੀ ਉਦੋਂ ਮੈਂ ਇਹਨਾਂ ਬਾਰੇ ਪੜ੍ਹਿਆ ਸੀ, ਜ਼ਿਆਦਾ ਮੈਨੂੰ ਵੀ ਨਹੀਂ ਪਤਾ ਸੀ, ਪਰ ਸਿੱਧੂ ਸਾਹਿਬ ਤੋਂ ਜ਼ਿਆਦਾ ਜਾਣਕਾਰੀ ਮਿਲੀ ਹੈ। LP ਰਿਕਾਰਡ ਤੁਹਾਨੂੰ ਪਤਾ, ਵੱਡੇ ਜਿਹੜੇ ਤਵੇ ਹੁੰਦੇ ਸੀ, ਤੇ ਲੌਂਗ ਪਲੇ ਰਿਕਾਰਡ ਜਿਨ੍ਹਾਂ ਦੀ ਫੁੱਲ ਫਾਰਮ ਸੀ, ਇਹ ਸੀ EP ਰਿਕਾਰਡ। ਯਾਨੀ ਕਿ ਹੈਗੇ ਇਹ, ਮੈਂ ਸਿੱਧੇ ਸ਼ਬਦਾਂ 'ਚ ਤੁਹਾਨੂੰ ਦੱਸਦਾ, ਹੈਗੇ ਇਹ ਵੀ ਇੱਕ ਤਰ੍ਹਾਂ ਦੇ ਤਵੇ ਹੀ ਸੀ। ਇਹਦੇ ਵਿੱਚ ਵੀ ਆ ਵੇਖੋ, ਇੱਕ ਤਰ੍ਹਾਂ ਦਾ ਤਵਾ ਹੀ ਹੁੰਦਾ। ਸਿੱਧੂ ਸਾਹਿਬ ਕੱਢ ਕੇ ਦਿਖਾਣਾ। ਇਹ 45 RPM ਦੀ ਸਪੀਡ ਹੁੰਦੀ ਸੀ ਇਹਨਾਂ ਦੀ, ਤੇ ਯਾਨੀ ਕਿ 45 ਚੱਕਰ ਲਾਉਂਦਾ ਸੀ ਪਰ ਮਿੰਟ। ਤੇ ਇਹ ਛੋਟਾ ਤਵਾ, ਸਿੱਧੇ ਸ਼ਬਦਾਂ 'ਚ ਮੈਂ ਸਮਝਾ ਰਿਹਾ, LP ਰਿਕਾਰਡ ਜਿਹੜੇ ਕਿ ਲੌਂਗ ਵੱਡੀ ਡਿਸਕ ਹੁੰਦੀ ਸੀ, ਤੇ ਇਹ ਛੋਟੇ, ਜਿਹੜੇ ਪ੍ਰੋਡਿਊਸਰਾਂ ਡਾਇਰੈਕਟਰਾਂ ਕੋਲ ਘੱਟ ਬਜਟ ਹੁੰਦਾ ਸੀ, ਉਹ ਫਿਰ ਇਹ ਰਿਕਾਰਡ ਬਣਵਾਉਂਦੇ ਹੁੰਦੇ ਸੀ। ਸਹੀ ਗੱਲ ਸਿੱਧੂ ਸਾਹਿਬ? ਬਿਲਕੁਲ। ਤੇ ਮੈਨੂੰ ਕਿਉਂਕਿ ਜ਼ਿਆਦਾ ਨਹੀਂ ਪਤਾ, ਮੈਂ ਇਹਨਾਂ ਤੋਂ ਹੀ ਸਿੱਖਿਆ। ਤੇ ਸੋ ਇਹ ਸੀ LP ਰਿਕਾਰਡ, ਤੇ ਸੌਰੀ EP ਰਿਕਾਰਡ। ਤੇ EP ਰਿਕਾਰਡ ਦੀ ਵੀ ਕਲੈਕਸ਼ਨ ਤੁਸੀਂ ਦੇਖ ਸਕਦੇ ਹੋ ਕਿ ਨਾਰਮਲੀ ਸਭ ਨੂੰ ਇਹ ਪਤਾ, ਸਭ ਦੇ ਜ਼ਿਹਨ 'ਚ ਇਹ ਗੱਲਾਂ ਨੇ ਕਿ ਸਭ ਨੇ ਵੱਡੇ ਤਵੇ ਦੇਖੇ ਨੇ ਤੇ LP ਰਿਕਾਰਡ ਦੇਖੇ ਨੇ, ਪਰ ਇਹ EP ਰਿਕਾਰਡ ਨੇ ਜੀ। ਇਹਨਾਂ ਦੀ ਵੀ ਕਲੈਕਸ਼ਨ, ਜਿੱਦਾਂ ਕਿ ਕੁਵਾਰਾ ਮਾਮਾ ਤੇ ਸਤਿ ਸ਼੍ਰੀ ਅਕਾਲ ਫਿਲਮ ਹੋ ਗਈ, ਇੱਧਰ ਲੱਗੇ ਜੀ EP ਰਿਕਾਰਡ। ਤੇ ਆ ਕੁਝ ਖਾਸ ਫਿਲਮਾਂ ਜਿਹੜੀਆਂ ਇਤਿਹਾਸ ਦੇ ਵਿੱਚ ਵੱਡੀਆਂ ਹਿੱਟ ਹੋਈਆਂ, ਜਿੱਦਾਂ ਕਿ ਚੰਨੀ ਹੋ ਗਈ, ਸੈਦਾਂ ਜੋਗਣ ਹੋ ਗਈ, ਪਟਵਾਰੀ ਹੋ ਗਈ, ਇਸ ਤੋਂ ਇਲਾਵਾ ਸ਼ਹੀਦ ਕਰਤਾਰ ਸਿੰਘ ਸਰਾਭਾ, ਸੁਪਰ ਡੁਪਰ ਹਿੱਟ ਫਿਲਮ ਮਨ ਜੀਤੇ ਜਗਜੀਤ। ਕੀ ਬਾਤ ਹੈ ਜੀ। ਇਸ ਫਿਲਮ ਦੇ ਬਾਰੇ ਕਾਫੀ ਚਰਚੇ ਫਿਲਮਾਂ ਦੇ ਵਿੱਚ ਹੁੰਦੇ ਨੇ। ਮਨ ਜੀਤੇ ਜਗਜੀਤ, ਪੰਜਾਬੀ ਸਿਨੇਮੇ ਦੀ ਜਦੋਂ ਗੱਲ ਕਰਦੇ ਆ ਤਾਂ ਇਸ ਫਿਲਮ ਦਾ ਨਾਮ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਆਉਂਦਾ ਹੈ। ਇਸ ਫਿਲਮ ਦੀ ਸੰਗੀਤ ਵੀ ਕਾਫੀ ਹਿੱਟ ਹੋਇਆ, ਫਿਲਮ ਵੀ ਕਾਫੀ ਜ਼ਿਆਦਾ ਹਿੱਟ ਹੋਈ। ਸਭ ਤੋਂ ਵੱਡੀ ਖਾਸੀਅਤ ਸੀ ਵੀ ਸੁਨੀਲ ਦੱਤ ਜੀ ਨੇ ਇੱਕ ਡਾਕੂ ਦਾ ਕਿਰਦਾਰ ਇਸ ਫਿਲਮ 'ਚ ਨਿਭਾਇਆ ਸੀ ਜੀ। ਸੁਨੀਲ ਦੱਤ ਜੋ ਕਿ ਅੱਜ ਭਾਵੇਂ ਸਾਡੇ 'ਚ ਨਹੀਂ ਰਹੇ, ਸੰਜੇ ਦੱਤ ਸਾਹਿਬ ਦੇ ਫਾਦਰ ਸਾਹਿਬ, ਤੇ ਉਹਨਾਂ ਨੇ ਇਹਦੇ ਵਿੱਚ ਜਿਹੜਾ ਕਿ ਡਾਕੂ ਦਾ ਕਿਰਦਾਰ ਨਿਭਾਇਆ। ਤੇ ਇਸ ਤੋਂ ਇਲਾਵਾ ਇਹ ਤਾਂ ਹੋ ਗਈ EP ਰਿਕਾਰਡਸ ਦੀ ਗੱਲ। ਤੇ ਹੁਣ ਆਪਾਂ ਗੱਲ ਕਰ ਲਈਏ ਜਿਹੜੇ ਕਿ ਹੁਣ ਮੈਂ ਸਿੱਧੇ ਸ਼ਬਦਾਂ 'ਚ ਤੁਹਾਨੂੰ ਦੱਸਾਂ ਕਿ VCR ਦੀਆਂ ਕੈਸਟਾਂ, ਇਹ ਤਾਂ ਮੈਂ ਵੀ ਦੇਖੀਆਂ ਨੇ। ਮੈਨੂੰ ਯਾਦ ਹੈ ਜਦੋਂ 2000, 2002, 2003, 2004 ਤੱਕ, ਇਹ ਸਮਾਂ ਜਦੋਂ ਮੈਂ 13-14 ਸਾਲਾਂ ਦਾ ਸੀ, ਉਦੋਂ VCR ਦੇਖਦੇ ਹੁੰਦੇ ਸੀ। ਜਦੋਂ ਘਰ VCR ਆ ਜਾਂਦਾ ਸੀ, ਰੋਟੀ ਵੀ ਨਹੀਂ ਖਾਂਦੇ ਹੁੰਦੇ ਸੀ ਜੀ। ਤੇ VCR ਦੀ ਵੀ ਹਰ ਤਰ੍ਹਾਂ ਦੀ ਕਲੈਕਸ਼ਨ, ਜਿੱਦਾਂ ਕਿ ਵੱਡੀਆਂ ਹਿੱਟ ਫਿਲਮਾਂ। ਸਿੱਧੂ ਸਾਹਿਬ ਕੁਝ ਦੱਸਣਾ ਚਾਹੋ ਇਹਦੇ 'ਚ, ਜਿਹੜੀ ਕੋਈ ਹਿੱਟ ਫਿਲਮ? ਬਿਲਕੁਲ, ਉਸ ਜ਼ਮਾਨੇ 'ਚ ਬਹੁਤ ਸਾਰੀਆਂ ਹਿੱਟ ਫਿਲਮਾਂ ਬਣੀਆਂ ਸੀਗੀਆਂ। ਚੰਨ ਪਰਦੇਸੀ ਜੀ, ਜਿਨ੍ਹਾਂ ਨੂੰ 1980 'ਚ ਨੈਸ਼ਨਲ ਅਵਾਰਡ ਮਿਲਿਆ।
ਤੇ ਬਹੁਤ ਵੱਡੀ ਹਿੱਟ ਸੀ। ਗੀਤ ਸੰਗੀਤ ਵੀ ਇਹਦਾ ਬਹੁਤ ਹਿੱਟ ਸੀ, ਕਹਾਣੀ ਵੀ ਬਹੁਤ ਇਹਦੀ ਬਿਹਤਰ ਸੀਗੀ ਇਸ ਫਿਲਮ ਦੀ। ਕੀ ਬਾਤ ਹੈ। ਸੋ ਇਹ ਚੰਨ ਪਰਦੇਸੀ ਦੀ ਜਿਹੜੀ ਕਿ VCR ਕੈਸਟ ਜਿਹੜੀ 1980 ਦੇ ਦਹਾਕੇ 'ਚ ਫਿਲਮ ਆਈ ਹੈ ਅਤੇ ਕਾਫੀ ਜ਼ਿਆਦਾ ਸੁਪਰ ਡੁਪਰ ਹਿੱਟ ਹੋਈ। ਅਤੇ ਅੱਜ ਵੀ ਪੰਜਾਬੀ ਸਿਨੇਮੇ ਦੀ ਜਦੋਂ ਗੱਲ ਕਰਦੇ ਆ ਤਾਂ ਅਗਲਾ ਕਹਿੰਦਾ ਵੀ ਕਿਹੜੀ ਫਿਲਮ ਦੇਖੀ। ਖਾਸ ਤੌਰ 'ਤੇ ਮੈਂ ਬਜ਼ੁਰਗਾਂ ਦੀ ਗੱਲ ਦੱਸਦਾ, ਬਜ਼ੁਰਗਾਂ ਨੂੰ ਪੁੱਛ ਲਓ ਵੀ ਤੁਸੀਂ 80 ਦੇ ਦਹਾਕੇ ਦੀ ਕੋਈ ਫਿਲਮ ਦੱਸੋ, ਤਾਂ ਉਹ ਕਹਿੰਦੇ ਨੇ 80 ਦੇ ਦਹਾਕੇ 'ਚ ਇੱਕ ਫਿਲਮ ਦੇਖੀ ਸੀ ਚੰਨ ਪਰਦੇਸੀ, ਅਤੇ ਇਹ ਉਹਦੀ VCR ਦੀ ਓਰੀਜਨਲ ਕੈਸਟਸ ਨੇ ਇਹ ਸਾਰੀਆਂ, ਜਿਹੜੀ ਸਿੱਧੂ ਸਾਹਿਬ ਨੇ ਜਿਹੜੀ ਕਲੈਕਸ਼ਨ ਕੀਤੀ ਹੈ। ਇਸ ਤੋਂ ਇਲਾਵਾ ਇੱਕ ਤੁਹਾਨੂੰ ਫਿਲਮ ਦੱਸਦਾ ਵੀ, ਹਿੰਦੀ ਫਿਲਮਾਂ ਦੇ ਅਸ਼ੋਕ ਕੁਮਾਰ ਜੀ, ਦਾਦਾ ਮੁਨੀ ਜੀ, ਉਹਨਾਂ ਨੇ ਪਹਿਲੀ ਵਾਰ ਬੰਤੋ 1962 'ਚ ਕੰਮ ਕੀਤਾ ਸੀ। ਕੀ ਬਾਤ ਐਜ਼ ਏ ਕਰੈਕਟਰ ਐਕਟਰ। ਕੀ ਬਾਤ ਹੈ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀਆਂ ਇਤਿਹਾਸਿਕ ਚੀਜ਼ਾਂ ਸਿੱਧੂ ਸਾਹਿਬ ਨੇ ਸੰਭਾਲੀਆਂ ਹੋਈਆਂ ਨੇ। ਬਹੁਤ ਸਾਰੇ ਬਾਲੀਵੁੱਡ ਐਕਟਰ ਜਿਨ੍ਹਾਂ ਨੇ, ਕਿਉਂਕਿ ਜਿਹੜਾ 60, 70 ਅਤੇ 80 ਦਾ ਦੌਰ ਸੀ, ਉਹਨਾਂ ਵਿੱਚ ਬਹੁਤ ਵੱਡੇ ਬਾਲੀਵੁੱਡ ਐਕਟਰਸ ਨੇ, ਅਮਿਤਾਭ ਬੱਚਨ ਨੇ, ਪ੍ਰੇਮ ਚੋਪੜਾ ਹੋ ਗਏ, ਜਾਂ ਹੋਰ ਵੀ ਰਾਜ ਬੱਬਰ ਸਾਹਿਬ ਹੋ ਗਏ, ਅਮਰੀਸ਼ ਪੁਰੀ ਸਾਹਿਬ ਹੋ ਗਏ, ਉਹਨਾਂ ਨੇ ਪੰਜਾਬੀ ਸਿਨੇਮੇ ਦੇ ਵਿੱਚ ਬਹੁਤ ਕੰਮ ਕੀਤਾ। ਅਤੇ ਨਵੀਂ ਜਨਰੇਸ਼ਨ ਸਾਡੀ ਬਿਲਕੁਲ ਵੀ ਨਹੀਂ ਜਾਣਦੀ ਕਿ ਉਹਨਾਂ ਦਾ ਕਰੀਅਰ ਬਿਲਡ ਕਰਨ ਦੇ ਵਿੱਚ ਸਾਡੇ ਪੰਜਾਬੀ ਸਿਨੇਮਾ ਦਾ ਬਹੁਤ ਵੱਡਾ ਯੋਗਦਾਨ ਹੈ। ਜੋ ਆਰਟਿਸਟ ਅੱਜ ਬਾਲੀਵੁੱਡ ਦੇ ਵਿੱਚ ਲੈਜੈਂਡ ਨੇ, ਉਹਨਾਂ ਨੂੰ ਜ਼ਿੰਦਗੀ 'ਚ ਕਦੇ ਇਸਟੈਬਲਿਸ਼ ਕੀਤਾ ਹੈ ਪੰਜਾਬੀ ਸਿਨੇਮੇ ਨੇ। ਸੋ ਮੇਰੇ ਪਿੱਛੇ ਮੈਂ ਤੁਹਾਨੂੰ ਇੱਕ ਚੀਜ਼ ਤੁਹਾਨੂੰ ਹੋਰ ਵੀ ਦੱਸਣੀ ਹੁਣ। ਜੀ ਜੀ ਬਿਲਕੁਲ। ਪੰਜਾਬੀ ਫਿਲਮਾਂ 'ਚ ਇੱਕ ਬਹੁਤ ਵੱਡੇ ਮਜ਼ਾਹੀ ਅਦਾਕਾਰ ਹੋਏ ਗੋਪਾਲ ਸਹਿਗਲ ਜੀ, ਉਹਨਾਂ ਨੇ ਇੱਕ ਖਾਸੀਅਤ ਮਨਸੂਸ ਸੀ। ਇਹ ਫਿਲਮ ਆਈ ਸੀ ਮਾਮਾ ਜੀ ਜੀ, ਜੋ ਉਹਨਾਂ ਦੇ ਜਾਤੀ ਬੈਨਰ ਨੇ ਇਹ ਫਿਲਮ ਪ੍ਰੋਡਿਊਸ ਕੀਤੀ ਸੀ, ਅਤੇ ਗੋਪਾਲ ਸਹਿਗਲ ਜੀ ਨੇ ਇਸ ਫਿਲਮ ਵਿੱਚ ਮਾਮਾ ਜੀ ਦਾ ਕਿਰਦਾਰ ਨਿਭਾਇਆ। ਅਤੇ ਇਸ ਫਿਲਮ ਦਾ ਇੱਕ ਗੀਤ ਸੀ, ਸ਼ੁਕ ਸ਼ੁਕ ਗੱਡੀ ਚੱਲਦੀ ਜਾਂਦੀ ਆਉਂਦੇ ਜਾਂਦੇ ਸ਼ਹਿਰ, ਮੁੜ ਕੇ ਨਹੀਂ ਉਹ ਜੰਮਣਾ ਮਾਮਾ ਕਰ ਪੰਜਾਬ ਦੀ ਸ਼ਹਿਰ। ਇਹ ਗੋਪਾਲ ਸਹਿਗਲ ਦੇ ਨਾਲ ਨਾਲ ਮਾਮਾ ਜੀ ਇਹੋ ਜਿਹਾ ਪੱਕੇ ਤੌਰ 'ਤੇ ਮਨਸੂਬ ਹੋਇਆ ਵੀ ਉਹ ਗੋਪਾਲ ਸਹਿਗਲ ਪੰਜਾਬੀ ਫਿਲਮਾਂ ਦਾ ਮਾਮਾ ਜੀ ਬਣ ਗਿਆ। ਅੱਜ ਗੋਪਾਲ ਸਹਿਗਲ ਦੇ ਨਾਲ ਨਾਲ ਨਹੀਂ, ਉਹਨਾਂ ਨੂੰ ਮਾਮਾ ਜੀ ਦੇ ਨਾਲ ਨਾਲ ਜਾਣਿਆ ਜਾਂਦਾ। ਮਤਲਬ ਕਹਿ ਸਕਦੇ ਹਾਂ ਕਿ ਜਦੋਂ ਕੋਈ ਕੰਟੈਂਟ ਸਾਡੀ ਆਮ ਆਡੀਅנס ਦੇ ਦਿਲ 'ਚ ਵਸ ਜਾਂਦਾ ਹੈ, ਤਾਂ ਫਿਰ ਜਿਸ ਤਰ੍ਹਾਂ ਦਾ ਕਿਰਦਾਰ ਅਦਾ ਕੀਤਾ ਹੁੰਦਾ, ਉਸ ਕਿਰਦਾਰ ਦੇ ਨਾਲ ਹੀ ਉਸ ਨੂੰ ਜਾਣਿਆ ਜਾਂਦਾ ਹੈ। ਸੋ ਇਹ ਪੰਜਾਬੀ ਫਿਲਮਾਂ ਦੇ ਮਾਮਾ ਜੀ। ਅਤੇ ਬਾਕੀ ਇੱਕ ਗੱਲ ਮੈਨੂੰ ਹੋਰ ਦੱਸਦਾ ਕਿ ਜਿਹੜੀਆਂ VCR ਦੀਆਂ ਕੈਸਟਾਂ ਨੇ, ਇਹਦੇ ਵਿੱਚ ਮੇਡ ਇਨ ਇੰਡੀਆ ਵੀ ਨੇ ਅਤੇ ਮੇਡ ਇਨ ਅਦਰ ਕੰਟਰੀਜ਼, ਅਮੈਰੀਕਾ, UK, ਇੰਗਲੈਂਡ ਖਾਸ ਤੌਰ 'ਤੇ। ਬਿਕੋਜ਼ ਫਰਕ ਦੱਸਦਾ, ਜਿਹੜੀ ਇੰਡੀਆ ਦੀ VCR ਦੀ ਕੈਸਟ ਆ ਨਾ, ਥੋੜ੍ਹੀ ਹੈਵੀ ਹੋਊਗੀ, ਅਤੇ ਜਿਹੜੀ ਇੰਗਲੈਂਡ ਦੀ ਜਾਂ ਬਾਹਰਲੀ ਕੰਟਰੀ ਦੀ ਉਹ ਥੋੜ੍ਹੀ ਲਾਈਟ ਵੇਟ ਦੇ ਵਿੱਚ ਹੁੰਦੀ ਆ। ਫਰਕ ਤੁਸੀਂ ਈਜ਼ੀਲੀ ਕਰ ਸਕਦੇ ਹੋ, ਅਤੇ ਥੋੜ੍ਹਾ ਜਿਹਾ ਸਾਈਜ਼ ਦਾ ਵੀ ਹਲਕਾ ਜਿਹਾ ਮਾਈਨਰ ਜਿਹਾ ਕਿਤੇ ਨਾ ਕਿਤੇ ਫਰਕ ਮਿਲ ਜਾਂਦਾ, ਬਟ ਵੇਟ ਦਾ ਜ਼ਿਆਦਾ ਫਰਕ ਹੈਗਾ। ਸੋ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਕਲੈਕਸ਼ਨ ਬਹੁਤ ਵੱਡੀ ਹੈ, ਪੂਰਾ ਦਿਨ ਲੱਗ ਜਾਊਗਾ, ਬਟ ਫਿਰ ਵੀ ਮੇਰੀ ਕੋਸ਼ਿਸ਼ ਆ ਕਿ ਮੈਂ ਬਹੁਤ ਰੇਅਰ ਚੀਜ਼ਾਂ ਤੁਹਾਨੂੰ ਦੱਸਣ ਦੀ ਜਾਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ। ਇੱਕ ਹੋਰ ਮੇਰੀ ਨਿਗਾਹ ਪਈ ਹੈ ਪੋਸਤੀ, ਬਹੁਤ ਪੁਰਾਣੀ ਅਤੇ ਜ਼ਬਰਦਸਤ ਮਿਊਜ਼ਿਕ ਇਸ ਫਿਲਮ ਦਾ ਹਿੱਟ ਹੋਇਆ ਸੀ, ਅਤੇ ਇਹਦੇ ਬਾਰੇ ਮੈਂ ਸੁਣਿਆ ਸੀ, ਬਟ ਮੈਨੂੰ ਜ਼ਿਆਦਾ ਨੌਲੇਜ ਨਹੀਂ, ਅਤੇ ਨੌਲੇਜ ਹੁਣ ਇਹਦੇ ਬਾਰੇ ਸਿੱਧੂ ਸਾਹਿਬ ਦੇਣਗੇ। ਸਿੱਧੂ ਸਾਹਿਬ, ਪੋਸਤੀ ਦੇ ਚਰਚੇ ਮੈਂ ਬੜੇ ਸੁਣੇ ਨੇ, ਕਿੰਨੀ ਕੁ ਪੁਰਾਣੀ ਫਿਲਮ ਹੈ ਇਹ, ਅਤੇ ਥੋੜ੍ਹਾ ਜਿਹਾ ਇਹਦੇ ਬਾਰੇ ਜਾਣਕਾਰੀ ਦੇਣਾ ਚਾਹੁੰਦਾ। ਗੁਰਨਾਮ ਜੀ 1951 'ਚ ਫਿਲਮ ਆਈ ਸੀ, ਅਤੇ ਪਹਿਲੀ ਵਾਰ ਸਰਦੂਲ ਕੁਆਤੜਾ ਜੀ ਨੇ ਹਿੰਦੀ ਫਿਲਮਾਂ ਤੋਂ ਬਾਅਦ ਪਹਿਲੀ ਪੰਜਾਬੀ ਫਿਲਮ ਪੋਸਤੀ ਦਾ ਸੰਗੀਤ ਦਿੱਤਾ ਸੀ। ਇਹਦਾ ਸੰਗੀਤ ਬਹੁਤ ਮਕਬੂਲ ਹੋਇਆ ਸੀ, ਅਤੇ ਗਾਣੇ ਸਾਰੇ ਬਹੁਤ ਸੁਪਰ ਹਿੱਟ ਸੀ, ਪਰ 2-4 ਗੀਤ ਤਾਂ ਅੱਜ ਵੀ ਲੋਕ ਗੁਣਗੁਣਾਉਂਦੇ ਆ। ਦੋ ਗੁੱਤਾਂ ਕਰ ਮੇਰੀਆਂ ਮਾਏ ਮੇਰੀਆਂ ਨਹੀਂ ਮੈਨੂੰ ਬੜਾ ਚਾਅ, ਆਸ਼ਾ ਭੋਸਲੇ ਜੀ ਨੇ ਗੀਤ ਗਾਇਆ ਸੀ। ਅਤੇ ਇੱਕ ਗੀਤ ਸੀਗਾ ਮੁਹੰਮਦ ਰਫੀ ਸਾਹਿਬ ਦਾ, ਤੂੰ ਪੀਂਘ ਤੇ ਮੈਂ ਪਰਛਾਵਾਂ ਤੇਰੇ ਨਾਲ ਹਲਾਰੇ ਖਾਵਾਂ, ਲਾਲੇ ਦੋਸਤੀ ਜਾਂ ਭੈੜਾ ਪੋਸਤੀ। ਇਸ ਫਿਲਮ ਦਾ ਸੰਗੀਤ ਬਹੁਤ ਮਕਬੂਲ ਹੋਇਆ, ਇਸ ਫਿਲਮ ਵੀ ਬਹੁਤ ਸੁਪਰ ਡੂਪਰ ਹਿੱਟ ਹੋਈ ਸੀ ਫਿਲਮ। ਕੀ ਬਾਤ ਹੈ ਜੀ। ਅਤੇ ਇੱਕ ਹੋਰ ਮੇਰੀ ਖਾਸ DVD ਦੇ ਉੱਪਰ, ਇਹ ਜਿੰਨੀਆਂ DVDs ਤੁਸੀਂ ਇੱਥੇ ਦੇਖ ਰਹੇ ਹੋ, ਮੈਂ ਤੁਹਾਨੂੰ ਦੱਸਣਾ ਚਾਹੂੰਗਾ, ਸਾਰੀਆਂ ਓਰੀਜਨਲ ਪ੍ਰਿੰਟ ਨੇ ਪੰਜਾਬੀ ਫਿਲਮਾਂ ਦੇ। ਇਹ ਉਹਨਾਂ ਐਕਟਰਸ ਕੋਲ ਪ੍ਰਿੰਟ ਨਹੀਂ ਹੋਣੇ ਜਿਨ੍ਹਾਂ ਨੇ ਫਿਲਮਾਂ ਕੀਤੀਆਂ ਨੇ ਅਤੇ ਸਿੱਧੂ ਸਾਹਿਬ ਨੇ ਸੰਭਾਲੇ ਨੇ, ਅਤੇ ਕਈ ਪ੍ਰਿੰਟ ਤਾਂ ਇੰਡੀਆ 'ਚੋਂ ਗਾਇਬ ਹੀ ਹੋ ਗਏ ਸੀ, ਜਿਹੜੇ ਕਿ ਸਿੱਧੂ ਸਾਹਿਬ ਦੁਬਾਰਾ ਅਬਰੋਡ ਤੋਂ ਇੰਡੀਆ ਉਹਨਾਂ ਨੇ ਮੰਗਵਾਏ ਨੇ ਇਹ ਪ੍ਰਿੰਟ, ਅਤੇ ਆਪਣੀ ਕਲੈਕਸ਼ਨ ਦੇ ਵਿੱਚ ਸ਼ਾਮਲ ਕੀਤੇ ਨੇ। ਸੋ ਇੰਨੀ ਵੱਡੀ ਮਿਹਨਤ ਹੈ ਜੀ ਪੰਜਾਬੀ ਸਿਨੇਮੇ ਦੇ ਇਤਿਹਾਸ ਨੂੰ ਸੰਜੋ ਕੇ ਰੱਖਣ ਲਈ। ਵਾਰੇ ਜਾਵਾਂ ਸਿੱਧੂ ਸਾਹਿਬ ਦੇ, ਸਲਿਊਟ ਕਰਦਾ ਮੈਂ ਇਹਨਾਂ ਨੂੰ, ਕਿਉਂਕਿ ਇਹ ਜਿਹੜੇ ਸਾਰੇ ਪ੍ਰਿੰਟ ਨੇ, ਇਹ ਕਲੈਕਸ਼ਨ ਇੰਡੀਆ 'ਚੋਂ ਗਾਇਬ ਹੋ ਕੇ ਅਬਰੋਡ ਜਾ ਚੁੱਕੀ ਸੀ, ਅਤੇ ਕਈ ਤਾਂ CDs ਬਿਲਕੁਲ ਸੀਲਡ ਨੇ, ਮਤਲਬ ਔਲਾਦ ਦੀ ਤਰ੍ਹਾਂ, ਪੁੱਤਾਂ ਦੀ ਤਰ੍ਹਾਂ ਇਸ ਕਲੈਕਸ਼ਨ ਨੂੰ ਸਿੱਧੂ ਸਾਹਿਬ ਨੇ ਸੰਭਾਲ ਕੇ ਰੱਖਿਆ ਹੋਇਆ ਹੈ, ਅਤੇ ਬਹੁਤ ਵੱਡੀ ਗੱਲ ਆ। ਕਣਕਾਂ ਦੇ ਓਲੇ, ਇਹ ਤੁਸੀਂ ਰੈਪਰ ਦੇਖ ਰਹੇ ਹੋ ਧਿਆਨ ਨਾਲ, ਧਰਮਿੰਦਰ ਜੀ ਦੀ ਤੁਹਾਨੂੰ ਫੋਟੋ ਨਜ਼ਰ ਆ ਰਹੀ ਹੈ, ਸਾਡੇ ਲੈਜੈਂਡ। ਅਤੇ ਇਹਦੇ ਬਾਰੇ ਦੱਸਣਾ ਚਾਹੂੰਗਾ ਕਿ ਕਣਕਾਂ ਦੇ ਓਲੇ ਪਹਿਲੀ ਫਿਲਮ ਹੈ ਜੀ ਧਰਮਿੰਦਰ ਸਾਹਿਬ ਦੀ ਪੰਜਾਬੀ ਦੇ ਵਿੱਚ, ਅਤੇ ਬਾਕੀ ਜ਼ਿਆਦਾ ਜਾਣਕਾਰੀ ਇਹਦੇ ਬਾਰੇ ਸਿੱਧੂ ਸਾਹਿਬ ਖੁਦ ਦੇਣਗੇ। ਸਿੱਧੂ ਸਾਹਿਬ, ਇਹ 1970 'ਚ ਆਈ ਸੀ ਜੀ ਕਣਕਾਂ ਦੇ ਓਲੇ ਫਿਲਮ, ਅਤੇ ਧਰਮਿੰਦਰ ਅਤੇ ਆਸ਼ਾ ਪਾਰਕ ਜੀ ਨੇ ਗੈਸਟ ਅਪੀਅਰੈਂਸ ਕੀਤਾ ਸੀਗਾ। ਇਸ ਫਿਲਮ ਦਾ ਹੀਰੋ ਸੀਗਾ ਰਵਿੰਦਰ ਕਪੂਰ, ਅਤੇ ਹੀਰੋਇਨ ਸੀ ਇੰਦਰਾ ਦਿੱਲੀ।
ਇਹਦੇ ਗੀਤ ਬਹੁਤ ਹਿੱਟ ਹੋਏ ਸੀ, ਪਰ ਧਰਮਿੰਦਰ ਤੇ ਆਸ਼ਾ ਪਾਰਖੀ ਤੇ ਇੱਕ ਗੀਤ ਪਿਕਚਰ ਆਇਆ ਹੋਇਆ ਸੀ, ਕਣਕਾਂ ਦੇ ਓਲੇ ਓਲੇ ਕਣਕਾਂ ਦੇ ਓਲੇ ਓਲੇ ਨੱਚਦੀ ਫਿਰੇ ਮੋਰਨੀ। ਉਹ ਗਾਣਾ ਅੱਜ ਵੀ ਬਹੁਤ ਹਿੱਟ ਆ ਜਿੰਨਾ ਉਸ ਦੌਰ 'ਚ ਸੀ। ਕੀ ਬਾਤ ਹੈ। ਤੇ ਮਤਲਬ ਉਹਨਾਂ ਨੇ ਇਸ ਫਿਲਮ 'ਚ ਇੱਕ ਕੈਮੀਓ ਕੀਤਾ ਸੀ, ਹੀਰੋ ਕੋਈ ਹੋਰ ਸੀ, ਬਟ ਪਹਿਲੀ ਪੰਜਾਬੀ ਫਿਲਮ ਕਣਕਾਂ ਦੇ ਓਲੇ ਜਿਹਦੇ ਵਿੱਚ ਲੈਜੈਂਡਰੀ ਧਰਮਿੰਦਰ ਸਾਹਿਬ ਨੇ ਗੈਸਟ ਅਪੀਅਰੈਂਸ ਦਿੱਤੀ, ਉਹਨਾਂ ਨੇ ਕੰਮ ਕੀਤਾ ਫਿਲਮ ਦੇ ਵਿੱਚ, ਆਪਣੇ 'ਚ ਵੱਡੀ ਗੱਲ ਆ। ਤੇ ਬਾਕੀ ਇਹ ਸਾਰੀ ਕਲੈਕਸ਼ਨ ਤੁਸੀਂ ਦੇਖੀ ਆ। ਤੇ ਹੁਣ ਇੱਕ ਹੋਰ ਲਾਸਟ ਮੇਰਾ ਜਿਹੜਾ ਧਿਆਨ ਜਾ ਰਿਹਾ ਹੈ ਚੜ੍ਹਦਾ ਸੂਰਜ। ਸੋ ਸ਼ਿਵਿੰਦਰ ਮਾਹਲ ਜੀ, ਅੱਜ ਕੱਲ੍ਹ ਸਾਡੀਆਂ ਪੰਜਾਬੀ ਫਿਲਮਾਂ ਦੇ ਵਿੱਚ ਸੋ ਜਵਾਨੀ ਵੇਲੇ ਦੇ ਸ਼ਿਵਿੰਦਰ ਮਾਹਲ ਤੁਸੀਂ ਦੇਖ ਲਓ। ਸੋ ਚੜ੍ਹਦਾ ਸੂਰਜ ਇਹ ਵੀ ਕਾਫੀ ਜ਼ਿਆਦਾ ਹਿੱਟ ਫਿਲਮ ਹੈ ਸ਼ਿਵਿੰਦਰ ਮਾਹਲ ਸਾਹਿਬ ਦੀ। ਸੋ ਮੈਨੂੰ ਲੱਗਦਾ ਕਿ ਇਹ CD ਖੁਦ ਸ਼ਿਵਿੰਦਰ ਮਾਹਲ ਸਾਹਿਬ ਦੇ ਕੋਲ ਨਹੀਂ ਹੋਣੀ, ਪਰ ਸਿੱਧੂ ਸਾਹਿਬ ਨੇ ਸੰਭਾਲ ਕੇ ਰੱਖੀ ਆ। ਤੁਸੀਂ ਕਦੋਂ ਉਹਨਾਂ ਨਾਲ ਰਾਬਤਾ ਕੀਤਾ ਕਿ ਤੁਹਾਡੀ ਇੱਕ ਹਿੱਟ ਫਿਲਮ ਦੀ DVD CD ਮੇਰੇ ਕੋਲ ਪਈ ਆ? ਦੇਖੋ ਕਿੰਨੇ ਹੈਂਡਸਮ ਲੱਗਦੇ ਆ ਸ਼ਿਵਿੰਦਰ ਮਾਹਲ ਸਾਹਿਬ। ਹੁਣ ਤਾਂ ਤੁਸੀਂ ਆਪਾਂ ਜ਼ਿਆਦਾਤਰ ਇਹਨਾਂ ਨੂੰ ਪੱਗ ਬੰਨੀ ਹੋਈ ਦੇਖਦੇ ਆ, ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋ। ਵੈਸੇ ਅੱਜ ਇਹ ਫਿਲਮ ਬਹੁਤ ਰੇਅਰ ਬਣ ਗਈ ਹੈ, ਮਾਰਕੀਟ 'ਚ ਆਮ ਨਹੀਂ ਮਿਲਦੀ। ਇਹ ਫਿਲਮ ਵੀ ਮੈਂ ਬਾਹਰੋਂ ਮੰਗਾਈ ਸੀ, ਯਸ਼ਵਿੰਦਰ ਮਾਹਲ ਜੀ ਦੀ ਚੜ੍ਹਦਾ ਸੂਰਜ ਜੀ। ਤੇ ਫਾਈਨਲੀ ਹੁਣ ਮੈਂ ਤੁਹਾਨੂੰ ਉਹ ਚੀਜ਼ ਦਿਖਾਉਣ ਜਾ ਰਿਹਾ ਜਿਸ ਨੂੰ ਵੇਖ ਕੇ ਤੁਸੀਂ ਸਾਰੇ ਜਾਣੇ ਆਪਣੇ ਘਰ ਬੈਠੇ ਜਾਂ ਜਿੱਥੇ ਵੀ ਮੈਨੂੰ ਵਰਲਡ ਦੇ ਵਿੱਚ ਦੇਖ ਰਹੇ ਹੋ, ਕਿਉਂਕਿ ਹੁਣ ਮੈਂ ਉਹ ਕਲੈਕਸ਼ਨ ਦਿਖਾਉਣ ਜਾ ਰਿਹਾ ਜੋ ਵਾਕਈ ਤੁਸੀਂ ਬਹੁਤ ਭਾਗ ਵਾਲੇ ਹੋ, ਤੁਸੀਂ ਦੇਖੋਗੇ ਤੇ ਕਲੈਕਸ਼ਨ ਦੇਖਣ ਤੋਂ ਬਾਅਦ ਤੁਸੀਂ ਸੈਲਿਊਟ ਕਰੋਗੇ ਸਿੱਧੂ ਸਾਹਿਬ ਨੂੰ ਕਿ ਕਿਆ ਬਾਤ ਹੈ, ਵਾਕਈ ਤੁਸੀਂ ਖਜ਼ਾਨਾ ਸੰਭਾਲ ਕੇ ਰੱਖਿਆ। ਉਹ ਕਲੈਕਸ਼ਨ ਤੁਹਾਨੂੰ ਦਿਖਾਉਂਗਾ। ਹਾਂਜੀ, ਸੋ ਫਾਈਨਲੀ ਮੈਂ ਹੁਣ ਉਸ ਜਗ੍ਹਾ ਤੇ ਆ ਗਿਆ ਜੀ। ਇਹ ਉਹ ਭਾਗਾਂ ਵਾਲਾ ਕਮਰਾ ਹੈ ਸਿੱਧੂ ਸਾਹਿਬ ਦੇ ਘਰ ਦਾ, ਜਿੱਥੇ ਪੰਜਾਬੀ ਸਿਨੇਮੇ ਦਾ ਉਹ ਇਤਿਹਾਸ ਪਿਆ ਹੈ, ਜਿਸ ਨੂੰ ਦੇਖ ਕੇ ਵਾਕਈ ਅੱਖਾਂ ਦਾ ਸਾਈਜ਼ ਵੱਡਾ ਹੋ ਜਾਂਦਾ, ਮਤਲਬ ਬੰਦਾ ਹੈਰਾਨ ਹੋ ਜਾਂਦਾ। ਸੋ ਇਹ ਰਿਕਾਰਡਸ ਜਿਹੜੇ ਮੈਂ ਤੁਹਾਨੂੰ ਦਿਖਾ ਰਿਹਾ ਹਾਂ, ਜਿੱਦਾਂ ਕਿ ਬਹੁਤ ਸਾਰੇ ਰਿਕਾਰਡ ਮੇਰੀ ਅੱਖਾਂ ਦੇ ਸਾਹਮਣੇ ਪਏ ਨੇ, ਤੇ ਖਾਸ ਤੌਰ ਤੇ ਇਹ ਰਿਕਾਰਡ, ਇਹ ਮਸ਼ੀਨ ਤੁਸੀਂ ਪੁਰਾਣੀ ਤਾਂ ਦੇਖੀ ਹੈ ਨਾ ਪੁਰਾਣਾ ਉਹ ਜਿਹੜਾ ਬਾਜਾ ਜਿਹਾ ਬਣਿਆ ਹੁੰਦਾ, ਬਟ ਇਹ ਲੇਟੈਸਟ ਟੈਕਨੋਲੋਜੀ ਦਾ ਰਿਕਾਰਡ ਪਲੇਅਰ ਆ ਜੀ। ਸੋ ਇਹ ਵੀ ਸਿੱਧੂ ਸਾਹਿਬ ਨੇ ਖਰੀਦ ਕੇ ਰੱਖਿਆ, ਬਿਕੋਜ਼ ਇਹ ਜਿਹੜੇ ਰਿਕਾਰਡ ਨੇ ਇਹ ਸਾਰੇ ਆਡੀਓ ਰਿਕਾਰਡ ਨੇ। ਨਾਨਕ ਨਾਮ ਜਹਾਜ਼ ਹੈ 1969 ਦੀ ਫਿਲਮ, ਤੇ ਇਹ ਫਿਲਮ ਕਾਫੀ ਜ਼ਿਆਦਾ ਹਿੱਟ ਸੀ, ਚਰਚਾ ਦੇ ਵਿੱਚ ਰਹੀ ਸੀ, ਪਹਿਲਾਂ ਆਪਾਂ ਤੁਹਾਨੂੰ ਦੱਸ ਚੁੱਕੇ ਹਾਂ ਇਹਦੇ ਬਾਰੇ। ਸੋ ਇਹਦਾ ਓਰੀਜਨਲ ਆਡੀਓ ਰਿਕਾਰਡ LP ਰਿਕਾਰਡ ਸਿੱਧੂ ਸਾਹਿਬ ਦੇ ਕੋਲ ਪਿਆ ਹੈ, ਜੋ ਕਿ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ। ਤੇ ਇੱਕ ਹੋਰ ਦੂਜਾ ਖਾਸ ਜਿਹੜਾ ਰਿਕਾਰਡ ਤੇ ਮੇਰਾ ਧਿਆਨ ਜਾ ਰਿਹਾ ਹੈ, ਵਲੈਤੀ ਬਾਬੂ। ਵਲੈਤੀ ਬਾਬੂ ਸਿੱਧੂ ਸਾਹਿਬ ਇਹਦੇ ਬਾਰੇ ਦੱਸੋ। ਅਮਿਤਾਭ ਬੱਚਨ ਸਾਹਿਬ ਤੁਹਾਨੂੰ ਇਹਦੇ ਵਿੱਚ ਨਜ਼ਰ ਆ ਰਹੇ ਨੇ ਜੀ। ਇਹ 'ਚ ਵਲੈਤੀ ਬਾਬੂ ਦਾ ਰੋਲ ਕੀਤਾ ਸੀਗਾ ਮੇਲ ਮਿੱਤਰ ਜੀ ਨੇ, ਤੇ ਪੰਜਾਬੀ ਹਿੰਦੀ ਫਿਲਮਾਂ ਦੀ ਬਹੁਤ ਵੱਡੀ ਅਦਾਕਾਰਾ ਸੀ ਮਨੋਰਮਾ ਜੀ। ਮਨੋਰਮਾ ਜੀ ਦੀ ਜਿਹੜੀ ਬੇਟੀ ਸੀ ਉਸ ਫਿਲਮ ਦੀ ਹੀਰੋਇਨ ਸੀਗੀ। ਜਗੇਸ਼ ਚਾਵੜਾ ਜੀ ਦਾ ਰੋਲ ਸੀ, ਪਰ ਸਭ ਤੋਂ ਖਾਸ ਗੱਲ ਇਸ ਫਿਲਮ ਦੀ ਇਹ ਸੀ ਵੀ ਇਹ 'ਚ ਗੈਸਟ ਅਪੀਅਰੈਂਸ ਕੀਤਾ ਸੀ ਅਮਿਤਾਭ ਬੱਚਨ ਤੇ ਰੀਨਾ ਰਾਈ ਨੇ। ਕਿਆ ਬਾਤ। ਤੇ ਮੁਹੰਮਦ ਰਫੀ ਜੀ ਦਾ ਇੱਕ ਬਹੁਤ ਹਿੱਟ ਗਾਣਾ ਆਜਾ ਨੀ ਬੱਲੀਏ ਨੀ ਮੇਰੀ ਮੂੰਗਫਲੀਏ ਬਹੁਤ ਮਕਬੂਲ ਹੋਇਆ ਸੀ ਉਸ ਦੌਰ 'ਚ ਅੱਜ ਵੀ, ਤੇ ਉਹ ਗਾਣਾ ਅਮਿਤਾਭ ਬੱਚਨ ਤੇ ਰੀਨਾ ਰਾਏ ਤੇ ਪਿਕਚਰਾਈਜ਼ ਸੀ। ਤੇ ਕਹਿ ਸਕਦੇ ਆ ਵੀ ਇਹ ਅਮਿਤਾਭ ਬੱਚਨ ਦੀ ਪਹਿਲੀ ਪੰਜਾਬੀ ਫਿਲਮ ਹੈ। ਕੀ ਬਾਤ ਹੈ। ਵੱਡੇ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਰਿਹਾ ਕਿ ਵੱਡੇ ਵੱਡੇ ਲੈਜੈਂਡ ਜਿਹੜੇ ਅੱਜ ਬਾਲੀਵੁੱਡ ਦੇ ਵਿੱਚ ਵੱਡਾ ਨਾਂ ਹੈ ਜਾਂ ਜੋ ਇਸ ਜਹਾਨ ਤੋਂ ਚਲੇ ਵੀ ਗਏ, ਉਹਨਾਂ ਦੇ ਕਰੀਅਰ ਨੂੰ ਸਟੈਂਡ ਕਰਨ ਦੇ ਵਿੱਚ ਸਾਡੇ 70 ਦੇ ਦਹਾਕੇ ਤੇ 80 ਦੇ ਦਹਾਕੇ ਦੇ ਸਿਨੇਮੇ ਦਾ ਬਹੁਤ ਵੱਡਾ ਯੋਗਦਾਨ ਹੈ। ਸੋ ਬਹੁਤ ਸਾਰੇ ਰਿਕਾਰਡ ਇੱਥੇ ਮੇਰਾ ਇੱਕ ਹੋਰ ਵੀ ਜਿਹੜਾ ਧਿਆਨ ਜਾ ਰਿਹਾ ਹੈ ਉਹ ਹੈਗਾ ਏ ਤੇਰੀ ਮੇਰੀ ਇੱਕ ਜ਼ਿੰਦੜੀ। ਸੋ ਇਹ ਬੜਾ ਇਤਿਹਾਸਿਕ LP ਰਿਕਾਰਡ ਹੈ ਜਿਹੜਾ ਇਹਨਾਂ ਨੇ ਸੰਭਾਲ ਕੇ ਰੱਖਿਆ। ਤੇਰੀ ਮੇਰੀ ਇੱਕ ਜ਼ਿੰਦੜੀ, ਇਹਦੇ ਵਿੱਚ ਤੁਹਾਨੂੰ ਧਰਮਿੰਦਰ ਨਜ਼ਰ ਆ ਰਹੇ ਨੇ, ਰਜਿੰਦਰ ਕੁਮਾਰ ਜੀ ਤੇ ਰਜਿੰਦਰ ਕੁਮਾਰ ਤੇ ਵਰਿੰਦਰ, ਸਾਡੇ ਲੈਜੈਂਡਰੀ ਪੰਜਾਬੀ ਐਕਟਰ, ਡਾਇਰੈਕਟਰ, ਪ੍ਰੋਡਿਊਸਰ, ਭਾਵੇਂ ਅੱਜ ਸਾਡੇ ਵਿੱਚ ਨਹੀਂ ਹੈਗੇ। ਇਹ ਉਹਨਾਂ ਦੀ ਪਹਿਲੀ ਪੰਜਾਬੀ ਫਿਲਮ ਸੀ। ਸਹੀ ਹੈ ਸਿੱਧੂ ਸਾਹਿਬ ਜੀ? ਬਿਲਕੁਲ ਜੀ। ਇਸ ਫਿਲਮ ਦੇ ਵਿੱਚ ਇੰਦਰਜੀਤ ਹਸਨਪੁਰੀ ਜੀ ਨੇ ਲੁਧਿਆਣਾ ਦੇ ਬੈਨਰ ਹੇਠ ਪਹਿਲੀ ਵਾਰ ਸੁਭਾਸ਼ ਚੰਦਰ ਉਰਫ ਪਾਸ਼ੀ ਨੂੰ ਵਰਿੰਦਰ ਦੇ ਨਾਂ ਨਾਲ ਇੰਟਰੋਡਿਊਸ ਕੀਤਾ ਸੀ। ਇਹ ਵਰਿੰਦਰ ਜੀ ਦੀ ਪਹਿਲੀ ਫਿਲਮ ਸੀ ਜਿਹੜੀ 1975 'ਚ ਰਿਲੀਜ਼ ਹੋਈ ਹੈ ਫਿਲਮ। ਅੱਛਾ ਸਿੱਧੂ ਸਾਹਿਬ, ਇਸ ਫਿਲਮ ਦੇ 뮤직 ਦੀ ਵੀ ਕਾਫੀ ਚਰਚਾ ਮੈਂ ਸੁਣੀ, ਉਹਦੇ ਬਾਰੇ ਵੀ ਸਾਨੂੰ ਜ਼ਰੂਰ ਦੱਸ ਦਿਓ। ਇਸ ਫਿਲਮ ਦਾ ਜਿਹੜਾ ਸੰਗੀਤ ਐਸ ਮਹਿੰਦਰ ਜੀ ਨੇ ਤਰਤੀਬ ਕੀਤਾ ਸੀ ਤੇ ਗਾਣੇ ਬਹੁਤ ਮਕਬੂਲ ਹੋਏ, ਖਾਸ ਕਰਕੇ ਤੇਰੀ ਮੇਰੀ ਇੱਕ ਜ਼ਿੰਦੜੀ, ਤੇਰੀਆਂ ਮੁਹੱਬਤਾਂ ਨੇ ਮਾਰ ਸੁੱਟਿਆ, ਦੱਸ ਕੀ ਕਰਾਂ। ਹਾਂ, ਕੀ ਬਾਤ ਹੈ। ਗੀਤ ਬਹੁਤ ਚੱਲਿਆ ਸੀਗਾ। ਸੋ ਇਸੇ ਫਿਲਮ ਦਾ ਗਾਣਾ ਹੈ ਵਰਿੰਦਰ ਪਹਿਲੀ ਫਿਲਮ ਚ ਪਹਿਲੀ ਫਿਲਮ ਉਹਨਾਂ ਦੀ ਮੀਨਾ ਰਾਈ ਤੇ ਉਹ ਗੀਤ ਪਿਕਚਰਾਈਜ਼ ਸੀਗਾ। ਬਾਕੀ ਗੀਤ ਵੀ ਤੇ ਬਹੁਤ ਹਿੱਟ, ਬਹੁਤ ਮਕਬੂਲ ਹੋਏ। ਕੀ ਬਾਤ ਹੈ। ਤੇ ਇਹ ਇੱਕ ਗੱਲ ਹੋਰ ਜਿਹਦੇ ਕਰਕੇ ਮੈਂ ਸਿੱਧੂ ਸਾਹਿਬ ਨੂੰ ਜੱਫੀ ਪਾ ਕੇ ਲਵ ਯੂ ਕਹਿਣਾ ਚਾਹੂੰਗਾ, ਕਿਉਂਕਿ
ਅਸੀਂ ਉਹ ਲੋਕ ਆ ਜਿਹੜੇ ਸਿਨੇਮੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ, ਸਿਨੇਮਾ ਸਾਡੀ ਰੂਹ 'ਚ ਵੱਸਦਾ। ਤੁਸੀਂ ਕੰਡੀਸ਼ਨ ਦੇਖੋ, ਲੁੱਕ ਐਟ ਦ ਕੰਡੀਸ਼ਨ। ਹਰ ਇੱਕ ਰਿਕਾਰਡ ਦੀ ਜਿਹੜੀ ਕੰਡੀਸ਼ਨ ਹੈ ਉਹ ਇੱਦਾਂ ਲੱਗਦੀ ਹੈ ਵੀ ਜਿਵੇਂ 2-4 ਦਿਨ ਪਹਿਲਾਂ ਹੀ ਇਹ ਰਿਕਾਰਡ ਕਿਸੇ ਮਾਰਕੀਟ 'ਚੋਂ ਬਾਏ ਕੀਤਾ ਹੋਣਾ। ਸੋ ਇਹਦੇ ਲਈ ਸਿੱਧੂ ਸਾਹਿਬ ਨੂੰ ਵਾਕਈ ਸੈਲੂਟ ਜਾਂਦਾ। ਤੇ ਇੱਕ ਹੋਰ LP ਰਿਕਾਰਡ ਦਾਜ, ਇਹਨਾਂ ਨੂੰ ਤੁਸੀਂ ਪਹਿਚਾਣਦੇ ਹੀ ਹੋਵੋਗੇ, ਜਿਨ੍ਹਾਂ ਦਾ ਚਿਹਰਾ ਨਜ਼ਰ ਆ ਰਿਹਾ, ਦਿਲਜੀਤ ਕੌਰ, ਪੰਜਾਬੀ ਸਿਨੇਮੇ ਦੀ ਬੜੀ ਜ਼ਬਰਦਸਤ ਅਦਾਕਾਰਾ, ਜਿਨ੍ਹਾਂ ਨੇ ਬਹੁਤ ਅੱਛਾ ਕੰਮ ਕੀਤਾ ਪੰਜਾਬੀ ਸਿਨੇਮੇ 'ਚ। ਇਹ ਉਹਨਾਂ ਦੀ ਪਹਿਲੀ ਫਿਲਮ ਆ ਤੇ ਬਾਕੀ ਜਾਣਕਾਰੀ ਇਹਦੇ ਬਾਰੇ ਸਿੱਧੂ ਸਾਹਿਬ ਦੇਣਗੇ। ਦਲਜੀਤ ਕੌਰ ਜੀ ਨੂੰ ਵੀ ਪਹਿਲੀ ਵਾਰ ਇੰਦਰਜੀਤ ਹਸਨਪੁਰੀ ਨੇ ਦਾਜ ਫਿਲਮ 'ਚ ਇੰਟਰੋਡਿਊਸ ਕੀਤਾ ਸੀ। ਇਹ ਉਹ ਫਿਲਮ ਸੀ ਜਿਹੜੀ ਦਾਜ ਪ੍ਰਥਾ ਤੇ ਆਧਾਰਿਤ ਫਿਲਮ ਸੀ। ਇੱਕ ਸਮਾਜ ਨੂੰ ਇੱਕ ਬਹੁਤ ਸਾਰਥਕ ਸੁਨੇਹਾ ਸੀ ਇਸ ਫਿਲਮ ਦਾ। ਤੇ ਧੀਰਜ ਕੁਮਾਰ ਜੀ ਦਾ ਰੋਲ ਵੀ ਇਸ ਫਿਲਮ 'ਚ ਬਹੁਤ ਵਧੀਆ ਸੀ। ਉਹਨਾਂ ਨੇ ਹੀਰੋ ਦਾ ਤੇ ਦਲਜੀਤ ਕੌਰ ਜੀ ਨੇ ਹੀਰੋਇਨ ਦਾ ਪਾਰਟ ਅਦਾ ਕੀਤਾ। ਕਿਆ ਬਾਤ ਹੈ। ਸੋ ਬਹੁਤ ਸੋਹਣੀ ਤੇ ਜ਼ਬਰਦਸਤ ਕਲੈਕਸ਼ਨ ਮੈਨੂੰ ਇੱਥੇ ਨਜ਼ਰ ਆ ਰਹੀ ਹੈ। ਤੇ ਇਹ 2 ਰਿਕਾਰਡਸ ਵੀ ਮੈਨੂੰ ਬੜੇ, ਕਿਉਂਕਿ ਇਹ ਫਿਲਮਾਂ ਮੈਂ ਖੁਦ ਦੇਖੀਆਂ ਨੇ। ਪੁੱਤ ਜੱਟਾਂ ਦੇ, ਇਸ ਫਿਲਮ ਦੇ ਕਾਫੀ ਜ਼ਿਆਦਾ ਚਰਚੇ ਹੋਏ ਨੇ। ਪੁੱਤ ਜੱਟਾਂ ਦੇ, ਮੈਨੂੰ ਲੱਗਦਾ ਕੋਈ ਇਹੋ ਜਿਹਾ ਪੰਜਾਬੀ ਨਹੀਂ ਹੋਣਾ ਜਿਹਨੇ VCR ਤੇ ਪੁੱਤ ਜੱਟਾਂ ਦੇ ਨਾ ਦੇਖੇ ਹੋਵੇ। ਮੈਨੂੰ ਯਾਦ ਹੈ ਸਾਡੇ ਪਿੰਡ 'ਚ ਜਦੋਂ VCR ਆਉਂਦਾ ਸੀ ਨਾ, ਜਦੋਂ ਕਿਹਾ ਸੀ ਵੀ ਬਾਈ ਜੀ ਪੁੱਤ ਜੱਟਾਂ ਦੇ ਲੈ ਕੇ ਆਵੇਂ, ਇੱਕ ਵਾਰ VCR ਵਾਲਾ ਕਹਿੰਦਾ ਜੀ ਪੁੱਤ ਜੱਟਾਂ ਦਾ ਤਾਂ ਭੁੱਲਿਆ ਹੀ, ਕਹਿੰਦੇ VCR ਵੀ ਲੈ ਜਾ ਚੱਕ ਕੇ। ਪੁੱਤ ਜੱਟਾਂ ਦੇ ਤਾਂ ਜ਼ਰੂਰ ਦੇਖਣੀ ਆ ਜੀ। ਸੋ ਇਹ ਉਸ ਇਤਿਹਾਸਿਕ ਫਿਲਮ ਦਾ ਕਹਿ ਲਓ ਕਿ LP ਰਿਕਾਰਡ ਹੈ। ਇੱਕ ਹੋਰ ਇਸ ਫਿਲਮ ਦੇ ਚਰਚੇ ਵੀ ਆਪਾਂ ਕਾਫੀ ਸੁਣੇ ਨੇ, ਦੁੱਖ ਭੰਜਨ ਤੇਰਾ ਨਾਮ। ਉਹ ਇੱਕ ਜਿਹੜੀ ਪਿੰਗਲੇ ਦੀ ਸਟੋਰੀ, ਜਿਹੜਾ ਕਿ ਨਹਾ ਕੇ ਮੈਨੂੰ ਲੱਗਦਾ ਅੰਮ੍ਰਿਤਸਰ ਸਾਹਿਬ ਦਾ ਕਿੱਸਾ, ਉਹ ਸਰੋਵਰ ਦਾ, ਜਦੋਂ ਪੁਰਾਣੇ ਸਮੇਂ ਦੀ ਕਹਾਣੀ ਹੈ ਤੇ ਉਹਦਾ ਜਿਹੜਾ ਰੋਗ ਹੈ ਪਿੰਗਲੇ ਦਾ ਉਹ ਦੂਰ ਹੋ ਜਾਂਦਾ ਹੈ। ਸੋ ਇਹ ਫਿਲਮ ਵੀ ਮੈਂ ਦੂਰਦਰਸ਼ਨ ਦੇ ਉੱਪਰ ਦੇਖੀ ਆ। ਸੋ ਹਰ ਇੱਕ ਕਲੈਕਸ਼ਨ ਇਹਨਾਂ ਨੇ ਜਿਹੜੀ ਇਹ ਸੰਭਾਲ ਕੇ ਰੱਖੀ ਹੋਈ ਆ। ਤੇ ਸਿੱਧੂ ਸਾਹਿਬ ਇੱਕ ਹੋਰ ਸਵਾਲ, ਇਹ ਜਿਹੜੀ ਤੁਹਾਡੇ ਕੋਲ ਲੇਟੈਸਟ ਮਸ਼ੀਨ ਹੈ ਜੀ, ਇਹ ਤੁਸੀਂ ਕਦੋਂ ਬਾਏ ਕੀਤੀ ਤੇ ਇਹ ਖਰੀਦਣ ਦਾ ਦਿਲ ਕਿਵੇਂ ਕਰਿਆ ਆ? ਤੁਸੀਂ ਸੋਚਿਆ ਨਹੀਂ ਕਿ ਪੁਰਾਣੀ ਵੀ ਮੈਂ ਕੋਈ ਸੰਭਾਲ ਲਾਂ ਜਾਂ ਕੋਈ ਪੁਰਾਣੀ ਨੂੰ ਚਲਾ ਲਾਂ? ਦੇਖੋ, ਇਹ ਜਿਹੜੀ ਮਸ਼ੀਨ ਤੁਸੀਂ ਦੇਖ ਰਹੇ ਹੋ, ਇਹ ਮੈਨੂੰ ਇੱਕ ਵਾਰ ਬਾਹਰਲੇ ਕਿਸੇ ਬਜ਼ੁਰਗ ਨੇ ਮੈਨੂੰ ਗਿਫਟ ਕੀਤੀ ਸੀ, ਮੇਰਾ ਸੰਗੀਤਕ ਇਸ਼ਕ ਵੇਖ ਕੇ। ਕੀ ਬਾਤ ਹੈ। ਤੇ ਇਹ ਕਿਹੜੀ ਕੰਟਰੀ 'ਚੋਂ ਆਈ ਹੈ? ਇਹ ਕੈਨੇਡਾ ਤੋਂ ਆਈ ਹੈ ਜੀ। ਇਹ ਕੈਨੇਡਾ ਤੋਂ ਆਈ ਹੈ। ਤੇ ਇਹਨੂੰ ਆਪਾਂ ਚਲਾ ਕੇ ਦੇਖ ਸਕਦੇ ਹਾਂ? ਜੀ ਬਿਲਕੁਲ। ਤੇ ਦੋਸਤੋ ਇਹਨੂੰ ਹੁਣ ਆਖਰ 'ਚ ਚਲਾ ਕੇ ਦਿਖਾਵਾਂਗੇ ਜੀ, ਪਰ ਮੇਰੀ ਵੀ ਇੱਛਾ ਮੈਂ ਚੱਲਦੀ ਦੇਖਾਂ, ਬਿਕੋਜ਼ ਮੈਂ ਪੁਰਾਣਾ ਤਾਂ ਚੱਲਦਾ ਦੇਖਿਆ, ਉਹ ਵੀ ਬਹੁਤ ਸਾਲ ਹੋ ਗਏ। ਤੇ ਇਹ ਹੁਣ ਜਿਹੜੀ ਓਵਰਆਲ ਆਪਾਂ ਕਲੈਕਸ਼ਨ ਦੇਖੀ ਤੇ ਇਹ ਅਜੇ ਬਹੁਤ ਸਾਰੀ ਰਿਕਾਰਡ ਵੀ ਬਾਰੇ ਤੁਹਾਨੂੰ ਮੈਂ ਦੱਸਣਾ ਚਾਹੁੰਦਾ। ਇਹ ਰਿਕਾਰਡ ਵੀ ਬਹੁਤ ਖਾਸ ਆ। ਇਹ ਮਨੋਜ ਕੁਮਾਰ ਹੈ ਜੀ, ਹਿੰਦੀ ਫਿਲਮਾਂ ਦੇ ਬਹੁਤ ਵੱਡੇ ਅਦਾਕਾਰ, ਜਿਨ੍ਹਾਂ ਨੂੰ ਭਰਤ ਕੁਮਾਰ ਦਾ ਨਾਮ ਵੀ ਦਿੱਤਾ ਗਿਆ। ਤੇ ਜੱਟ ਪੰਜਾਬੀ 'ਚ ਇਹਨਾਂ ਦਾ ਬਹੁਤ ਵੱਡਾ ਰੋਲ ਸੀ। ਇਹ ਭਾਖੜੀ ਬ੍ਰਦਰ ਦਾ ਬਹੁਤ ਵੱਡਾ ਪੰਜਾਬੀ ਸਿਨੇਮੇ 'ਚ ਰੋਲ ਆ। ਇਹ ਉਹਨਾਂ ਦੀ ਸੁਪਰ ਡੂਪਰ ਹਿੱਟ ਫਿਲਮ ਸੀ। ਕੀ ਬਾਤ ਹੈ। ਤੇ ਮੈਂ ਆਪਣੇ ਆਪ ਨੂੰ ਬੜੀ ਕਿਸਮਤ ਵਾਲਾ ਸਮਝਦਾ, ਬਿਕੋਜ਼ ਇਹ ਜਿਹੜਾ ਅਨਮੋਲ ਖਜ਼ਾਨਾ ਮੇਰੇ ਹੱਥਾਂ 'ਚ ਤੁਸੀਂ ਦੇਖ ਰਹੇ ਹੋ ਨਾ, ਮੈਂ ਸਾਰਾ ਦੱਸਣਾ ਚਾਹੂੰਗਾ। ਇਸ਼ਕ ਨਿਮਾਣਾ ਤੇ ਰਾਂਝਣ ਮੇਰਾ ਯਾਰ, ਜੈ ਮਾਤਾ ਸ਼ੇਰਾਂ ਵਾਲੀ ਤੇ ਜੈ ਮਾਤਾ ਚਿੰਤਪੁਰਨੀ, ਇਹ ਫਿਲਮਾਂ ਵੀ, ਇਹ ਜਿਹੜੀਆਂ 2 ਇਹ ਫਿਲਮ ਹੈ ਜੈ ਮਾਤਾ ਸ਼ੇਰਾਂ ਵਾਲੀ, ਜੈ ਮਾਤਾ ਚਿੰਤਪੁਰਨੀ, ਇਹ ਵੀ ਸਾਡੀ ਪੰਜਾਬੀ ਹਿਸਟਰੀ ਦੇ ਵਿੱਚ ਫਿਲਮਾਂ ਜਿਹੜੀਆਂ ਬਣੀਆਂ, ਕਾਫੀ ਜ਼ਿਆਦਾ ਧਾਰਮਿਕ ਫਿਲਮਾਂ ਇਹ ਪਸੰਦ ਕੀਤੀਆਂ ਗਈਆਂ। ਤੇ ਇਸ ਦੀਆਂ ਆਡੀਓ ਕੈਸਟ ਵੀ ਤੇ ਇਹ LP ਰਿਕਾਰਡਸ ਵੀ ਇਹ ਸਿੱਧੂ ਸਾਹਿਬ ਕੋਲ ਅਵੇਲੇਬਲ ਨੇ ਆਪਣੇ ਆਪ ਦੇ ਵਿੱਚ। ਮੈਂ ਬੜਾ ਖੁਸ਼ਕਿਸਮਤ ਹਾਂ ਕਿ ਇੰਨਾ ਖਜ਼ਾਨਾ ਮੇਰੇ ਹੱਥਾਂ 'ਚ, ਮੈਨੂੰ ਬੜੀ ਖੁਸ਼ੀ ਹੋ ਰਹੀ ਹੈ। ਤੇ ਬਹੁਤ ਵੱਡੀ ਹਿੱਟ ਸੀ ਵਰਿੰਦਰ ਜੀ ਦੀ ਫਿਲਮ। ਸੋ ਇਹ ਬਟਵਾਰਾ, ਜਿਹਦੇ ਵਿੱਚ ਮੇਲ ਮਿੱਤਰ ਕਾਫੀ ਬੋਲਡ ਅੰਦਾਜ਼ ਦੇ ਵਿੱਚ ਨਜ਼ਰ ਆ ਰਹੇ ਨੇ। ਸੋ ਪਹਿਲਾਂ ਵੀ ਪੰਜਾਬੀ ਫਿਲਮਾਂ ਬੋਲਡ ਹੁੰਦੀਆਂ ਸੀ, ਪਰ ਕੋਈ ਤੇ ਮੇਲ ਮਿੱਤਰ ਸਾਹਿਬ ਨੇ ਤਾਂ ਜਿੰਨਾ ਕੰਮ ਕੀਤਾ ਥੋੜਾ ਜਿਹਾ ਬੋਲਡ ਅੰਦਾਜ਼ ਦਾ ਕੀਤਾ, ਬਟ ਪਸੰਦ ਬਹੁਤ ਕੀਤਾ ਗਿਆ। ਰੇਸ਼ਮਾ ਜੀ, ਇਹ ਰੇਸ਼ਮਾ ਫਿਲਮ ਬਿੰਦੀਆ ਗੋਸਵਾਮੀ ਤੇ ਸ਼ਲਿੰਦਰ ਜੀ, ਜਿਹਨੇ ਬੌਬੀ ਫਿਲਮ ਦਾ ਬਹੁਤ ਹਿੱਟ ਗੀਤ ਗਾਇਆ ਸੀ, ਮੈਂ ਸ਼ਾਇਰ ਤੋਂ ਨਹੀਂ। ਕੀ ਬਾਤ ਹੈ। ਉਹ ਇਸ ਫਿਲਮ ਦੇ ਹੀਰੋ ਸੀਗੇ। ਕੀ ਬਾਤ ਹੈ, ਕੀ ਬਾਤ ਹੈ। ਸੋ ਮਤਲਬ ਪੰਜਾਬੀ, ਮੈਂ ਫਿਰ ਉਹੀ ਗੱਲ ਰਿਪੀਟ ਕਰਦਾ ਕਿ ਸਾਡੇ ਪੰਜਾਬੀ ਸਿਨੇਮੇ ਨੇ ਬਾਲੀਵੁੱਡ ਨੂੰ ਖੜਾ ਕੀਤਾ। 90% ਪੰਜਾਬੀਆਂ ਦਾ ਹੀ ਯੋਗਦਾਨ ਹੈ। ਸੋ ਅੰਗਰੇਜ਼ਣ ਭਾਵਨਾ ਭਾਟੀ ਪੰਜਾਬੀ ਫਿਲਮਾਂ ਦੀ ਬਹੁਤ ਵਧੀਆ ਅਦਾਕਾਰਾ ਸੀ ਤੇ ਬਹੁਤ ਵਧੀਆ ਫਿਲਮ ਸੀ ਉਹਨਾਂ ਦੀ। ਇਸ ਤੋਂ ਇਲਾਵਾ ਖੇਲ ਮੁਕੱਦਰ ਕਾ, ਇਹ ਪੰਜਾਬੀ 'ਚ ਲੰਬੜਦਾਰਨੀ ਦੇ ਨਾਂ ਨਾਲ ਇਹ ਫਿਲਮ ਵਰਿੰਦਰ ਜੀ ਦੀ ਬਣੀ ਸੀ, ਹਿੰਦੀ 'ਚ ਖੇਲ ਮੁਕੱਦਰ ਕਾ ਜੀ। ਤੇ ਲਾਜੋ, ਇਸ ਤੋਂ ਬਾਅਦ ਮਾਵਾਂ ਠੰਡੀਆਂ ਛਾਵਾਂ। ਸੋ ਇਹ ਸਾਰੇ ਪੋਸਟਰ ਤੁਸੀਂ ਦੇਖ ਸਕਦੇ ਹੋ ਜੀ। ਸੌਰੀ, ਮੈਂ ਕਿਉਂਕਿ ਮੈਨੂੰ ਜ਼ਿਆਦਾ ਪਿਆਰ ਹੈ, ਮੈਂ ਦੇਖਣ 'ਚ ਜ਼ਿਆਦਾ ਬਿਜ਼ੀ ਹੋ ਜਾਣਾ। ਰਾਂਝਾ 1 ਤੇ ਹੀਰਾਂ 2 ਸੋ ਆਪਣੇ ਆਪ ਦੇ ਵਿੱਚ। ਤੇ ਮੇਰਾ ਫੈਸਲਾ, ਇਹ ਸੰਜੇ ਦੱਤ ਸਾਹਿਬ ਦੀ ਫਿਲਮ, ਤੇ ਸੰਜੇ ਦੱਤ ਸਾਹਿਬ ਮੇਰੇ ਫੇਵਰੇਟ ਨੇ ਤੇ ਸਿੱਧੂ ਸਾਹਿਬ ਦੇ ਹੀ ਫੇਵਰੇਟ ਨੇ, ਇਸ ਕਰਕੇ ਮੈਂ ਕਿਹਾ ਵੀ ਇਹ ਵੀ ਦੱਸਦਾ ਮੈਂ ਤੁਹਾਨੂੰ। ਸੋ ਇਹ ਖਜ਼ਾਨਾ ਹੈ ਜਿਹੜਾ ਸਿੱਧੂ ਸਾਹਿਬ ਨੇ ਸੰਭਾਲ ਕੇ ਰੱਖਿਆ ਹੈ ਜਨਾਬ। ਬਹੁਤ ਚੀਜ਼ਾਂ ਨੇ ਇਹਨਾਂ ਕੋਲ ਜਿਹੜੀਆਂ ਕਿ
ਆਉਣ ਵਾਲੇ ਐਪੀਸੋਡਸ ਦੇ ਵਿੱਚ ਜਾਂ ਕੋਈ ਹੋਰ ਜਦੋਂ ਮੌਕੇ ਸਬਬ ਬਣੇ ਤੁਹਾਨੂੰ ਅਸੀਂ ਦਿਖਾਵਾਂਗੇ ਕਿ ਆਖਰ ਸਿੱਧੂ ਸਾਹਿਬ ਨੇ ਕੀ ਸੰਜੋ ਕੇ ਰੱਖਿਆ ਹੋਇਆ ਹੈ। ਪਰ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹਾਂਗਾ ਕਿ ਜਦੋਂ ਪੰਜਾਬੀ ਸਿਨੇਮੇ ਦੇ ਇਤਿਹਾਸ ਨੂੰ ਸੰਭਾਲਣ ਦੀ ਗੱਲ ਹੋਵੇਗੀ, ਰਹਿੰਦੀ ਦੁਨੀਆ ਤੱਕ ਮਨਦੀਪ ਸਿੰਘ ਸਿੱਧੂ ਯਾਨੀ ਕਿ ਮੇਰੇ ਦੋਸਤ ਮੇਰੇ ਵੈਸੇ ਤਾਂ ਇਹ 'ਚ ਕਾਫੀ ਵੱਡੇ ਨੇ, ਇਹਨਾਂ ਦਾ ਨਾਮ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਊਗਾ। ਤੇ ਕੋਈ ਵੀ ਸਵਾਲ ਹੋਵੇ ਨਾ ਪੰਜਾਬੀ ਸਿਨੇਮੇ ਨੂੰ ਲੈ ਕੇ, ਹਿਸਟਰੀ ਨੂੰ ਲੈ ਕੇ, ਤੇ ਮਨਦੀਪ ਸਿੱਧੂ ਹੋਰਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਫਿਲਹਾਲ ਇਹ ਪਟਿਆਲਾ ਸ਼ਹਿਰ ਦੇ ਵਿੱਚ ਰਹਿੰਦੇ ਨੇ ਜੀ। ਇੰਡੋਜ਼ ਟੀਵੀ ਨਾਲ ਸੰਪਰਕ ਕਰ ਸਕਦੇ ਹੋ, ਅਸੀਂ ਤੁਹਾਨੂੰ ਇਹਨਾਂ ਨਾਲ ਮਿਲਾ ਦਾਂਗੇ ਜਾਂ ਇਹਨਾਂ ਦਾ ਕੋਈ ਨੰਬਰ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ। ਸੋ ਸੈਲਿਊਟ ਜ਼ਰੂਰ ਕਰਿਓ ਜਿੱਥੇ ਵੀ ਦੇਸ਼ ਔਰ ਦੁਨੀਆ 'ਚ ਦੇਖ ਰਹੇ ਹੋ ਸਿੱਧੂ ਸਾਹਿਬ ਨੂੰ ਕਿ ਇਹਨਾਂ ਨੇ ਇੰਨੀ ਵੱਡੀ ਸ਼ਿੱਦਤ ਦੇ ਨਾਲ ਪੰਜਾਬੀ ਸਿਨੇਮੇ ਦਾ ਇਤਿਹਾਸ ਸੰਭਾਲ ਕੇ ਰੱਖਿਆ ਹੋਇਆ ਹੈ। ਸਿੱਧੂ ਸਾਹਿਬ ਆਪਣੇ ਵੱਲੋਂ ਕੀ ਸੁਨੇਹਾ, ਕੀ ਮੈਸੇਜ ਦੇਣਾ ਚਾਹੋਗੇ? ਦੇਖੋ ਮੈਂ ਤਾਂ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਅੱਜ ਪੰਜਾਬੀ ਸਿਨੇਮਾ ਬਹੁਤ ਬੁਲੰਦ ਮਕਾਮ ਹਾਸਲ ਕਰ ਚੁੱਕਿਆ, ਬਹੁਤ ਵਧੀਆ ਫਿਲਮਾਂ ਬਣ ਰਹੀਆਂ ਤੇ ਦੁਆ ਕਰਦੇ ਹਾਂ ਵੀ ਸਾਡਾ ਪੰਜਾਬੀ ਸਿਨੇਮਾ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੇ ਤੇ ਅਸੀਂ ਪੰਜਾਬੀ ਸਿਨੇਮੇ 'ਤੇ ਫਖਰ ਕਰ ਸਕੀਏ। ਕਿਆ ਬਾਤ ਹੈ ਜੀ। ਸੋ ਇਹ ਸਾਡੀ ਛੋਟੀ ਜਿਹੀ ਕੋਸ਼ਿਸ਼ ਸੀ ਕਿ ਦਿਖਾ ਸਕੀਏ ਕਿ ਕਿਹੜਾ ਜਿਹੜਾ ਗੋਲਡਨ ਪੀਰੀਅਡ ਹੈ ਜਿਹੜਾ ਸਾਡਾ ਸਿਨੇਮੇ ਦਾ ਬੀਤ ਗਿਆ 70 80 ਦੇ ਵਿੱਚ 60 ਦੇ ਵਿੱਚ। ਇਹ ਗੋਲਡਨ ਪੀਰੀਅਡ ਸੀ ਜੀ ਇੱਕ ਤਰ੍ਹਾਂ ਦਾ ਪੰਜਾਬੀ ਸਿਨੇਮਾ ਦਾ, ਬਿਕੋਜ਼ ਉੱਥੇ ਕਾਫੀ ਜ਼ਿਆਦਾ ਵੱਡੇ ਬਾਲੀਵੁੱਡ ਐਕਟਰ ਧਰਮਿੰਦਰ, ਅਮਿਤਾਭ ਬੱਚਨ, ਬਹੁਤ ਵੱਡੀਆਂ ਹਿੰਦੀ ਫਿਲਮਾਂ ਦੀਆਂ ਸ਼ਖਸੀਅਤਾਂ ਕੰਮ ਕਰਦੀਆਂ ਸੀ। ਉਸ ਟਾਈਮ ਸਾਡਾ ਸਿਨੇਮਾ ਹਿੰਦੀ ਫਿਲਮਾਂ ਨਾਲੋਂ ਘੱਟ ਨਹੀਂ ਸੀ, ਪਰ ਉਸ ਤੋਂ ਬਾਅਦ ਥੋੜ੍ਹੀ ਜਿਹੀ ਨਜ਼ਰ ਲੱਗੀ, ਮਾਹੌਲ ਖ਼ਰਾਬ ਹੋਇਆ ਤੇ ਹੁਣ ਦੁਬਾਰਾ ਸਾਡਾ ਪੰਜਾਬੀ ਸਿਨੇਮਾ ਖੜਾ ਹੋਇਆ ਹੈ ਤੇ ਉਹਦੇ ਬਾਰੇ ਵੀ ਨੌਲੇਜ ਬੜੀ ਜਲਦੀ ਤੁਹਾਨੂੰ ਮਿਲ ਜਾਣੀ ਹੈ। ਬਿਕੋਜ਼ 1985 ਤੋਂ ਲੈ ਕੇ 2019 ਤੱਕ ਜਿਹੜੀਆਂ ਫਿਲਮਾਂ ਬਣੀਆਂ ਨੇ ਉਹਨਾਂ ਦਾ ਇਤਿਹਾਸ ਵੀ ਇਹ ਲੈ ਕੇ ਆ ਰਹੇ ਨੇ ਬੜੀ ਜਲਦੀ। ਪੰਜਾਬੀ ਸਿਨੇਮੇ ਦਾ ਸਚਿੱਤਰ ਇਤਿਹਾਸ ਪਾਰਟ 2 ਆ ਰਹੀ ਹੈ, ਬੜੀ ਜਲਦੀ ਤੁਹਾਡੇ ਤੱਕ ਪਹੁੰਚ ਜਾਣੀ ਹੈ ਜੀ, ਉਹ ਵੀ ਸਿੱਧੂ ਸਾਹਿਬ ਨੇ ਲੈ ਕੇ ਆਉਣੀ ਹੈ। ਸੋ ਫਿਲਹਾਲ ਸਾਡੀ ਇਸ ਖਾਸ ਮੁਲਾਕਾਤ ਦੇ ਵਿੱਚ ਇੰਨਾ ਹੀ। ਮੈਨੂੰ ਯੋਗੇਸ਼ ਗੁਰਨਾ ਨੂੰ ਇਜਾਜ਼ਤ ਦਿਓ। ਤੁਸੀਂ ਇੰਡੋਜ਼ ਟੀਵੀ ਦੇਖਦੇ ਰਹਿਣਾ ਤੇ ਅਗਰ ਤੁਹਾਨੂੰ ਇਹ ਐਪੀਸੋਡ ਅੱਛਾ ਲੱਗਿਆ ਆਪਣੇ ਵੈਲਿਊਬਲ ਕਮੈਂਟ, ਆਪਣੀ ਸੋਚ, ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸ਼ੇਅਰ ਕਰਿਓ। ਇਹ ਤਾਂ ਸਿਰਫ ਇੱਕ ਟੀਜ਼ਰ ਸੀ, ਟ੍ਰੇਲਰ ਸੀ। ਫਿਲਮਾਂ ਦਿਖਾਉਣ ਦੇ ਲਈ ਕੀ ਮੈਂ ਕਹਿੰਦਾ ਇੱਕ ਤਰ੍ਹਾਂ ਦਾ ਕੁਬੇਰ ਦਾ ਖਜ਼ਾਨਾ, ਫਿਲਮਾਂ ਦੇ ਅਕੋਰਡਿੰਗ ਗੱਲ ਕਰ ਲਈਏ, ਕੁਬੇਰ ਦਾ ਖਜ਼ਾਨਾ ਸਿੱਧੂ ਸਾਹਿਬ ਦੇ ਕੋਲ ਪਿਆ ਹੈ। ਜੇ ਤੁਸੀਂ ਸਾਨੂੰ ਪਰਵਾਹ ਹੁੰਗਾਰਾ ਦਿਓਗੇ ਤੇ ਅਸੀਂ ਹੋਰ ਕੀ ਇਹਨਾਂ ਨੇ ਸੰਭਾਲ ਰੱਖਿਆ ਹੈ ਉਹ ਅਸੀਂ ਤੁਹਾਨੂੰ ਇੰਡੋਜ਼ ਟੀਵੀ ਦੇ ਅਗਲੇ ਐਪੀਸੋਡਾਂ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਲੱਗੀ ਕਿੱਦਾਂ। ਸੋ ਦਿਓ ਇਜਾਜ਼ਤ ਮੈਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ।